ਘਟਨਾਵਾਂ ਤੇ ਖਬਰਾਂ ਦੇ ਬਾਰੇ ਇਹਨਾਂ ਖਬਰਾਂ ਤੇ ਖਾਸ ਚਰਚਾ ਕਰਨ ਦੇ ਲਈ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ ਯੂਐਸਏ ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 20 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦਿੰਦੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਕ੍ਰਿਸ਼ਨ ਸਿੰਘ ਧਨੋਟਾ ਯੂਬਾ ਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਨ ਹੰਟਰ ਬਾਈਡਨ ਨੇ ਇੱਕ ਪਲੀਆ ਗਿਲਟੀ ਮੰਨ ਲਿਆ ਹੈ ਤਾਂ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਾ ਜਾਣਾ ਪਵੇ। ਉਹਨਾਂ ਦੇ ਉੱਤੇ ਟੈਕਸ ਅਵੇਜ਼ਨ ਦੇ ਤੇ ਇਲੀਗਲੀ ਗਨ ਰੱਖਣ ਦੇ ਚਾਰजेस ਲੱਗੇ ਸੀ। ਕਾਫੀ ਲੰਮਾ ਸਮਾਂ ਇਹ ਜੋ ਇਨਵੈਸਟੀਗੇਸ਼ਨ ਚੱਲੀ ਸੀ। ਹੰਟਰ ਬਾਈਡਨ 52 ਸਾਲਾਂ ਦੇ ਆ। ਉਹਨਾਂ ਨੇ ਮਿਸਡਮੀਨਰ ਚਾਰजेस ਦੇ ਉੱਤੇ ਗਿਲਟੀ ਪਲੀਆ ਕਰ ਲਿਆ ਆ ਟੈਕਸ ਆਫੈਂਸਸ ਦੇ ਸੰਬੰਧ ਦੇ ਵਿੱਚ। ਤੇ ਹਜੇ ਜੋ ਇੱਕ ਕਿਉਂਕਿ ਉਹ ਡਰੱਗ ਯੂਜ਼ ਕਰਦੇ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਗਨ ਰੱਖੀ ਸੀ, ਜਿਸ ਦੀ ਇੱਕ ਸਜ਼ਾ ਹੁੰਦੀ ਹੈਗੀ ਆ, ਉਹਦੇ ਤੇ ਵੀ ਉਹਨਾਂ ਨੇ ਜੋ ਆ ਡੀਲ ਬਣਾ ਲਈ ਹੈਗੀ ਆ। ਸੋ ਅਲਟੀਮੇਟਲੀ ਹੰਟਰ ਬਾਈਡਨ ਨੂੰ ਜੇਲ੍ਹ ਦੇ ਵਿੱਚ ਨਹੀਂ ਜਾਣਾ ਪਊਗਾ। ਜਸਟਿਸ ਡਿਪਾਰਟਮੈਂਟ ਦੇ ਜੋ ਇਨਵੈਸਟੀਗੇਟਰ ਆ ਜੋ ਹੰਟਰ ਬਾਈਡਨ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਹੰਟਰ ਬਾਈਡਨ ਦਾ ਭਰਾ ਬਿਊ ਬਾਈਡਨ 2015 ਚ ਉਹਦੀ ਮੌਤ ਹੋ ਗਈ ਸੀ। ਉਹ ਤੋਂ ਬਾਅਦ ਉਹ ਸਟਰਗਲ ਕਰ ਰਿਹਾ ਸੀ ਤੇ ਉਹ ਐਡਿਕਸ਼ਨ ਦੇ ਵਿੱਚ ਉਸ ਟਾਈਮ ਦੇ ਉੱਤੇ ਇਨਵੋਲਵ ਹੋ ਗਿਆ ਸੀ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਯੰਗਰ ਬਾਈਡਨ ਆ ਉਸਨੇ ਗਿਲਟ ਮੰਨ ਲਈ ਆ, ਤਾਂ ਕਰਕੇ ਹੁਣ ਉਹਨੂੰ ਜੇਲ੍ਹ ਨਹੀਂ ਹੋਊਗੀ। ਐਗਰੀਮੈਂਟ ਹੋ ਗਿਆ ਉਹਨਾਂ ਦਾ। ਪਰ ਇਹਦੇ ਨਾਲ ਜੋ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਨੂੰ ਵੀ ਹੁਣ ਜਿਹੜੀ ਆ ਸੁੱਖ ਦੀ ਨੀਂਦ ਆਊਗੀ, ਕਿਉਂਕਿ ਨਹੀਂ ਤਾਂ ਜੇ ਟਰਾਇਲ ਚੱਲਦਾ ਤੇ ਮੀਡੀਆ ਦੇ ਵਿੱਚ ਬਹੁਤ ਆਣਾ ਸੀ। ਨੈਕਸਟ ਈਅਰ ਇਲੈਕਸ਼ਨ ਹੋਣੀ ਆ ਤੇ ਇਹਦਾ ਅਸਰ ਜੋ ਆ ਜੋ ਬਾਈਡਨ ਦੇ ਉੱਤੇ ਪ੍ਰੈਜ਼ੀਡੈਂਟ ਜੋ ਹੈਗੇ ਆ ਉਹਨਾਂ ਦੇ ਉੱਤੇ ਕਾਫੀ ਪੈਣਾ ਸੀਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਾਂ ਹੋਰ ਰਿਪਬਲਿਕਨਸ ਆ ਉਹ ਅਜੇ ਵੀ ਕਹਿ ਰਿਹਾ ਵੀ ਜੋ ਬਾਈਡਨ ਦੀ ਜੋ ਫੈਮਿਲੀ ਆ ਉਹ ਇਹ ਫਾਈਨੈਂਸ਼ੀਅਲ ਜੋ ਇਸ ਹੰਟਰ ਬਾਈਡਨ ਜਿਸ ਕੇਸ ਦੇ ਵਿੱਚ ਇਨਵੋਲਵ ਸੀ ਉਹ ਸਾਰੀ ਇਹ ਫੈਮਿਲੀ ਦਾ ਹੀ ਕੰਮ ਹੈਗਾ ਆ। ਸੋ ਯੂਕਰੇਨ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਇਹ ਮਸਲਾ ਚੱਲ ਰਿਹਾ ਸੀਗਾ। ਦੋ ਲੋਕ ਜੋ ਇਸ ਇਨਵੈਸਟੀਗੇਸ਼ਨ ਦੇ ਫੈਮਿਲੀ ਆ ਜਸਟਿਸ ਡਿਪਾਰਟਮੈਂਟ ਦੇ, ਉਹਨਾਂ ਨੇ ਇਹ ਕਿਹਾ ਵੀ ਟੈਕਸ ਚੇਂਜਸ ਦੇ ਸੰਬੰਧ ਦੇ ਵਿੱਚ ਹੰਟਰ ਬਾਈਡਨ ਨੂੰ ਪ੍ਰੋਬੇਸ਼ਨ ਲੱਗੂਗੀ ਤੇ ਜੇਲ੍ਹ ਤੋਂ ਉਹ ਬਚ ਜਾਣਗੇ। ਬਾਕੀ ਜਿਹੜਾ ਆ ਇਹ ਡੀਲ ਜੱਜ ਦੇ ਉੱਤੇ ਵੀ ਡਿਪੈਂਡ ਕਰਦੀ ਹੈਗੀ ਆ। ਹਜੇ ਉਹਨਾਂ ਨੇ ਕਿਹਾ ਵੀ ਆਪਾਂ ਪਬਲਿਕਲੀ ਇਸ ਸੰਬੰਧ ਦੇ ਵਿੱਚ ਨਹੀਂ ਬੋਲ ਸਕਦੇ ਹੈਗੇ। ਗਨ ਚਾਰजेस ਦੇ ਸੰਬੰਧ ਦੇ ਵਿੱਚ ਹੰਟਰ ਬਾਈਡਨ ਨੇ ਹੈਂਡ ਗਨ ਇੱਕ ਰੱਖੀ ਸੀ ਜੋ ਕਿ ਕੋਲਟ ਕੋਬਰਾ 38 ਸਪੈਸ਼ਲ ਕਹਿੰਦੇ ਵੀ 11 ਦਿਨਾਂ ਲਈ ਰੱਖੀ ਸੀ ਅਕਤੂਬਰ 2018 ਦੇ ਵਿੱਚ। ਇਸ ਦੇ ਬਾਵਜੂਦ ਵੀ ਕਿ ਉਹ ਡਰੱਗ ਨੂੰ ਯੂਜ਼ ਕਰਦੇ ਸੀ ਤੇ ਇਸ ਦੀ ਜਿਹੜੀ ਸਜ਼ਾ ਆ ਉਹ 10 ਸਾਲਾਂ ਦੀ ਹੋ ਸਕਦੀ ਹੈਗੀ ਆ ਜੇ ਕੋਈ ਡਰੱਗ ਯੂਜ਼ ਕਰਦਾ, ਇਲੀਗਲ ਗਨ ਨੂੰ ਰੱਖਦਾ ਹੈਗਾ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਹੰਟਰ ਬਾਈਡਨ ਨੇ ਪਾਰਸ਼ੀਅਲ ਐਗਰੀਮੈਂਟ ਇਸ ਸੰਬੰਧ ਦੇ ਵਿੱਚ ਰੀਚ ਆਊਟ ਕਰ ਲਿਆ ਹੈਗਾ ਤਾਂ ਕਿ ਉਹਨਾਂ ਦਾ ਜਿਹੜਾ ਇਹ ਕੇਸ ਆ ਇਹ ਉਹਨਾਂ ਦੇ ਰੈਕੋਰਡ ਤੋਂ ਵਾਈਪ ਆਊਟ ਹੋ ਜਾਏ। ਕ੍ਰਿਸਟੋਫਰ ਕਲਾਰਕ ਜੋ ਲਾਇਰ ਹੈਗੇ ਹੰਟਰ ਬਾਈਡਨ ਦੇ,
ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਕਿਹਾ ਵੀ ਦੇਖੋ 5 ਸਾਲਾਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ, ਸੋ ਫਾਈਨਲੀ ਇਹ ਸਾਰਾ ਕੁਝ ਰਿਜ਼ੋਲਵ ਹੋ ਗਿਆ ਹੈਗਾ ਆ। ਹੰਟਰ ਬਾਈਡਨ ਦੀ ਜੋ ਇਹ ਕੇਸ ਆ ਰੈਜ਼ੋਲੂਸ਼ਨ ਇਹ ਉਸ ਟਾਈਮ ਦੇ ਉੱਤੇ ਆਇਆ ਜਦੋਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ 37 ਕਾਊਂਟਸ ਦੇ ਵਿੱਚ ਇੰਡਾਈਟ ਕੀਤਾ ਗਿਆ ਸੀ, ਖਾਸ ਕਰਕੇ ਉਹਨਾਂ ਦਾ ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ ਜੋ ਉਹਨਾਂ ਨੇ ਮਿਸ ਹੈਂਡਲਿੰਗ ਕੀਤੀ ਆ। ਉਹਨਾਂ ਦੇ ਫਲੋਰੀਡਾ ਵਾਲੇ ਜੋ ਸਟੇਟ ਆ ਮਾਰੇ-ਲਾਗਾ, ਉੱਥੋਂ ਜੋ ਡਾਕੂਮੈਂਟਸ ਇੱਕ ਬਾਥਰੂਮ ਦੇ ਵਿੱਚੋਂ ਬਾਕਸਸ ਲੱਭੇ ਸੀਗੇ। ਰਿਪਬਲਿਕਨਸ ਨੇ ਇਹ ਕਿਹਾ ਆ ਵੀ ਜੋ ਹੰਟਰ ਬਾਈਡਨ ਨੇ ਡੀਲ ਬਣਾਈ ਹੈਗੀ ਜਸਟਿਸ ਡਿਪਾਰਟਮੈਂਟ ਦੇ ਨਾਲ, ਸੋ ਇਹ ਤੋਂ ਲੱਗਦਾ ਹੈ ਵੀ ਜਸਟਿਸ ਡਿਪਾਰਟਮੈਂਟ ਦੇ ਵਿੱਚ ਟੀਅਰਡ ਸਿਸਟਮ ਹੈਗਾ ਆ, ਵੀ ਦੋ ਤਰ੍ਹਾਂ ਦਾ ਜਸਟਿਸ ਸਿਸਟਮ ਆ, ਇੱਕ ਲੋਕਾਂ ਲਈ ਅਲੱਗ ਤਰ੍ਹਾਂ ਦਾ ਤੇ ਇੱਕ ਜੋ ਮੌਜੂਦਾ ਸਰਕਾਰ ਆ ਉਹਦੇ ਰਿਸ਼ਤੇਦਾਰਾਂ ਦੇ ਲਈ ਅਲੱਗ ਤਰ੍ਹਾਂ ਦਾ ਹੈਗਾ। ਰਿਪਰੈਜ਼ੈਂਟੇਟਿਵ ਜੇਮਸ ਕੋਮਰ ਜੋ ਰਿਪਬਲਿਕਨ ਚੇਅਰਮੈਨ ਹੈਗੇ ਹਾਊਸ ਓਵਰਸਾਈਟ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੋ ਜੰਗਰ ਬਾਈਡਨ ਆ, ਹੰਟਰ ਬਾਈਡਨ ਆ, ਇਹਨੂੰ ਤਾਂ ਇੰਨੀ ਸਜ਼ਾ ਹੋਈ ਆ ਵੀ ਕਿਸੇ ਦੇ ਤੁਸੀਂ ਰਿਸਟ ਦੇ ਉੱਤੇ ਜਿੱਦਾਂ ਇੱਕ ਸਲੈਪ ਮਾਰ ਦਿਓ ਛੋਟਾ ਜਿਹਾ ਤੇ ਉਹ ਸਟੋਰੀ ਜਿਹੜੀ ਆ ਖਤਮ ਹੋ ਜਾਏ। 5 ਸਾਲਾਂ ਦੀ ਇਹ ਇਨਵੈਸਟੀਗੇਸ਼ਨ ਚੱਲੀ ਸੀ ਵੀ ਕਿਸ ਤਰ੍ਹਾਂ ਬਾਈਡਨ ਫੈਮਿਲੀ ਦੇ ਵਿੱਚ ਪੈਟਰਨ ਹੈਗਾ ਕਰਪਸ਼ਨ ਦਾ ਫਾਈਨੈਂਸ਼ੀਅਲ ਮੈਟਰਸ ਨੂੰ ਲੈ ਕੇ। ਸੋ ਇਹ ਜੋ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਆ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜੋ ਚਾਰजेस ਆਏ ਸੀ ਉਹ ਇੱਕ ਸਪੈਸ਼ਲ ਕੌਂਸਲ ਤੋਂ ਆਏ ਸੀ ਜੋ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਿਹਾ ਸੀ। ਹੰਟਰ ਬਾਈਡਨ ਦੇ ਚਾਰजेस ਯੂਐਸ ਅਟਾਰਨੀ ਫॉर ਡੈਲਾਵੇਅਰ ਜੋ ਟਰੰਪ ਉਹਨਾਂ ਦਾ ਅਪਾਇੰਟੀ ਸੀ ਡੇਵਿਡ ਵੀਸ, ਉਹਨਾਂ ਨੇ ਫਾਈਲ ਕੀਤੇ ਸੀ। ਜਸਟਿਸ ਡਿਪਾਰਟਮੈਂਟ ਇਨਵੈਸਟੀਗੇਟ ਕਰ ਰਿਹਾ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਨ ਹੰਟਰ ਬਾਈਡਨ ਨੂੰ 2020 ਤੋਂ ਲੈ ਕੇ ਜਦੋਂ ਹੀ ਇਲੈਕਸ਼ਨਾਂ ਖਤਮ ਹੋਈਆਂ ਸੀਗੀਆਂ। ਸੋ ਫਾਈਨਲੀ ਇਹ ਜਾ ਕੇ ਸਾਰਾ ਹੁਣ ਕਹਿੰਦੇ ਵੀ ਸੈਟਲ ਹੋਣ ਜਾ ਰਿਹਾ ਹੈ ਜੀ। ਤੇ ਗੱਲ ਕਰੀਏ ਉਸ ਕਿਸ਼ਤੀ ਦੀ ਜਿਹੜੀ ਪਣਡੁੱਬੀ ਦੀ, ਜਿਹੜੀ ਕਿ ਟਾਈਟੈਨਿਕ ਦਾ ਜਿਹੜਾ ਮਲਬਾ ਉਹ ਦਿਖਾਉਣ ਲੱਗੇ ਗਈ ਸੀਗੀ, ਤੇ ਇਸ ਪਣਡੁੱਬੀ ਦੇ ਬਾਰੇ ਹਾਲੇ ਵੀ ਜਿਹੜਾ ਕੁਝ ਪਤਾ ਨਹੀਂ ਲੱਗ ਸਕਿਆ। ਪਤਾ ਲੱਗਿਆ ਕਿ ਇਹਦਾ ਰਾਬਤਾ ਟੁੱਟ ਗਿਆ ਸੀ, ਲਾਪਤਾ ਹੋਈ ਪਣਡੁੱਬੀ ਦੇ ਨਾਲ ਰਾਬਤਾ ਟੁੱਟ ਗਿਆ ਸੀ ਤੇ ਇਹ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦਿਖਾਉਣ ਦੇ ਲਈ ਸੈਲਾਨੀਆਂ ਨੂੰ ਲੈ ਕੇ ਗਈ ਸੀ। ਆਮ ਤੌਰ ਤੇ ਇਸ ਪਣਡੁੱਬੀ ਦੇ ਵਿੱਚ ਐਮਰਜੈਂਸੀ ਹਾਲਾਤ ਦੇ ਵਿੱਚ 4 ਦਿਨਾਂ ਦੀ ਆਕਸੀਜਨ ਹੁੰਦੀ ਹੈ। ਅਮਰੀਕੀ ਕੋਸਟ ਗਾਰਡ ਦੇ ਮੁਤਾਬਕ ਇਸ ਪਣਡੁੱਬੀ ਦੇ ਵਿੱਚ 5 ਲੋਕ ਜਿਹੜੇ ਆ ਉਹ ਸਵਾਰ ਸਨ। ਇਹਨਾਂ ਦੇ ਵਿੱਚ ਇੱਕ ਪਾਇਲਟ ਤੇ 4 ਮਿਸ਼ਨ ਆਪਰੇਟਰ ਜਿਹੜੇ ਆ ਉਹ ਦੱਸੇ ਗਏ ਆ। ਇਹਨਾਂ 5 ਨੂੰ ਲੱਭਣ ਦੇ ਲਈ ਟੀਮਾਂ ਲੱਗੀਆਂ ਹੋਈਆਂ ਨੇ। ਯੂਐਸ ਕੋਸਟ ਗਾਰਡ ਦੇ ਦੱਸਣ ਦੇ ਮੁਤਾਬਕ ਇਸ ਪਣਡੁੱਬੀ ਦੇ ਮਹਾਸਾਗਰ ਦੇ ਵਿੱਚ ਜਾਣ ਦੇ ਪੌਣੇ 2 ਘੰਟਿਆਂ ਬਾਅਦ ਉਹਦੇ ਨਾਲ ਰਾਬਤਾ ਟੁੱਟ ਗਿਆ ਸੀ। ਹੁਣ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਚਰਚਾ ਕਰਾਂਗੇ, ਇਸ ਪਣਡੁੱਬੀ ਬਾਰੇ ਕਿਹੜੀਆਂ ਆ ਰਹੀਆਂ ਨੇ, ਪਰ ਉਸ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਟਾਈਟੈਨਿਕ ਦਾ ਜਿਹੜਾ ਮਲਬਾ ਵਾ ਉਹ ਉੱਤਰੀ ਅਮਰੀਕਾ ਦੇ ਸਮੁੰਦਰ ਨੇੜੇ ਕੈਨੇਡਾ ਦੇ ਨਿਊਫਾਊਂਡਲੈਂਡ ਦੇ ਸੈਂਟ ਜੋਨਸ ਤੋਂ 700 ਕਿਲੋਮੀਟਰ ਦੂਰ ਐਟਲਾਂਟਿਕ ਮਹਾਸਾਗਰ ਦੇ ਵਿੱਚ ਹੈ। ਇਸ ਪਣਡੁੱਬੀ ਨੂੰ ਓਸ਼ੀਅਨ ਗੇਟ ਕੰਪਨੀ ਜਿਹੜੀ ਆ ਉਹ ਲਿਜਾਂਦੀ ਹੈ ਤੇ ਬਚਾਅ ਕਾਰਜਾਂ ਦੀ ਜੇਕਰ ਗੱਲ ਕਰੀਏ ਤਾਂ ਅਮਰੀਕਾ ਤੇ ਕੈਨੇਡਾ ਦੀਆਂ ਟੀਮਾਂ ਦਿਨ ਰਾਤ ਪੁਰਜ਼ੋਰ ਕੋਸ਼ਿਸ਼ਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਅਮਰੀਕੀ ਕੋਸਟ ਗਾਰਡ ਦੇ ਰੀਡਰ ਐਡਮਿਰਲ ਜੋਹਨ ਮੋਗਰ ਨੇ ਇਹ ਗੱਲ ਦੱਸੀ ਹੈ ਕਿ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਭਾਲ ਕਰਨਾ ਚੁਣੌਤੀ ਹੈ। ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਉਹਨਾਂ ਨੇ ਕਿਹਾ ਕਿ ਪਣਡੁੱਬੀ ਨੂੰ ਲੱਭਣ ਦੇ ਲਈ ਸਾਡੇ ਕੋਲੇ 70 ਤੋਂ ਲੈ ਕੇ 96 ਘੰਟਿਆਂ ਦਾ ਸਮਾਂ ਹੈ। ਉਹਨਾਂ ਦੇ ਮੁਤਾਬਕ ਪਣਡੁੱਬੀ ਦੀ ਭਾਲ ਦੇ ਲਈ 2 ਜਹਾਜ਼ ਤੇ ਇੱਕ ਪਣਡੁੱਬੀ ਤੇ ਸੁਨਾਰ ਦੇ ਨਾਲ ਲੈਸ ਤੈਰ ਦੇ ਬੰਨ ਜਿਹੜੇ ਲਗਾਏ ਗਏ ਆ ਤੇ ਉਹਦੇ ਵਿੱਚ ਸਵਾਰ ਜਿਹੜੇ ਲੋਕ ਆ ਉਹਨਾਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਪਣਡੁੱਬੀ ਦੇ ਵਿੱਚ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਤੇ ਉਹਦਾ 19 ਸਾਲ ਦਾ ਪੁੱਤਰ ਸਵਾਰ ਹੈ। ਬ੍ਰਿਟੇਨ ਦਾ ਅਰਬਪਤੀ ਕਾਰੋਬਾਰੀ ਆ ਹਾਮਿਸ਼ ਹਾਰਡਿੰਗ ਤੇ ਉਹਦੇ ਪਰਿਵਾਰ ਦੇ ਮੁਤਾਬਕ ਉਹ ਵੀ ਇਸ ਪਣਡੁੱਬੀ ਦੇ ਵਿੱਚ ਸਵਾਰ ਨੇ ਤੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਸੀ ਕਿ ਮੈਂ ਟਾਈਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਦੇ ਵਿੱਚ ਸ਼ਾਮਲ ਹਾਂ। ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਦੇ ਵਿੱਚੋਂ ਇੱਕ ਹੈ। ਦਾਊਦ 48 ਸਾਲ ਦਾ ਤੇ ਉਹਦੇ ਪੁੱਤਰ ਦੀ ਉਮਰ 19 ਸਾਲ ਦੱਸੀ ਗਈ। ਅੱਜ ਕੱਲ੍ਹ ਉਹ ਵੀ ਬ੍ਰਿਟੇਨ ਦੇ ਵਿੱਚ ਰਹਿੰਦੇ ਆ। ਉਹ ਬ੍ਰਿਟੇਨ ਦੇ ਵਿੱਚ ਸਰੇ ਇਲਾਕੇ ਦੇ ਵਿੱਚ ਜਿਹੜਾ ਉਹ ਰਹਿੰਦੇ ਆ। ਹੁਣ ਦੱਸਿਆ ਗਿਆ ਹੈ ਕਿ ਆਮ ਤੌਰ ਉੱਤੇ ਇਹਦੇ ਵਿੱਚ ਪਣਡੁੱਬੀ ਦੇ ਵਿੱਚ ਇੱਕ ਪਾਇਲਟ, 3 ਸੈਲਾਨੀ ਤੇ ਕੰਪਨੀ ਮੁਤਾਬਕ ਇੱਕ ਕੰਟੈਂਟ ਐਕਸਪਰਟ ਜਿਹੜੇ ਉਹ ਸਵਾਰ ਹੁੰਦੇ ਆ। ਇਹ ਟੂਰ ਨਿਊਫਾਊਂਡਲੈਂਡ ਦੇ ਸੇਂਟ ਜੋਨਸ ਤੋਂ ਸ਼ੁਰੂ ਹੁੰਦਾ ਹੈ ਤੇ ਓਸ਼ੀਅਨ ਗੇਟ ਕੰਪਨੀ ਜਿਹੜੀ ਹੈ ਇਹ ਟੂਰ ਕਰਾਉਂਦੀ ਹੈ ਤੇ ਉਹਦੇ ਕੋਲੇ 3 ਪਣਡੁੱਬੀਆਂ ਪਰ ਸਿਰਫ ਟਾਈਟਨ ਸਬਮਰਸੀਬਲ ਦੀ ਜਿਹੜੀ ਟਾਈਟੈਨਿਕ
ਟਾਈਟਨ ਸਬਮਰਸੀਬਲ ਦੀ ਜਿਹੜੀ ਹੈ ਟਾਈਟੈਨਿਕ ਦੇ ਮਲਬੇ ਤੱਕ ਪਹੁੰਚਣ ਦੇ ਵਿੱਚ ਸਮਰੱਥ ਹੈ। ਸੋ ਹੁਣ ਜਿਹੜੀ ਹੈ ਉਹ ਇੱਕ ਟਰੱਕ ਵਾਂਗ ਹੈ। ਇਸ ਵੇਲੇ 8 ਦਿਨਾਂ ਦੇ ਟੂਰ ਦੀ ਕੀਮਤ $2.5 ਲੱਖ ਹੈ, ਮਤਲਬ ਕਿ 2 ਕਰੋੜ ਰੁਪਈਆ ਜਿਹੜਾ ਉਹ ਦੱਸਿਆ ਗਿਆ। ਤੇ ਇਸ ਪਣਡੁੱਬੀ ਦਾ ਭਾਰ 10,432 ਕਿਲੋ ਹੈ ਤੇ ਲੰਬਾਈ ਜਿਹੜੀ ਹੈ 22 ਫੁੱਟ ਹੈ। ਇਹ 96 ਘੰਟਿਆਂ ਤੱਕ 5 ਲੋਕਾਂ ਨੂੰ ਰੱਖ ਸਕਦੀ ਹੈ ਤੇ ਬਾਹਰੋਂ ਇਹਨੂੰ ਨਟਾਂ ਦੇ ਨਾਲ ਜਿਹੜਾ ਉਹ ਬੰਦ ਕੀਤਾ ਗਿਆ ਤੇ ਇਹਨੂੰ ਬਾਹਰੋਂ ਹੀ ਖੋਲਿਆ ਜਿਹੜਾ ਉਹ ਜਾ ਸਕਦਾ, ਅੰਦਰੋਂ ਖੋਲਣਾ ਇਹਨੂੰ ਔਖਾ ਹੈ। ਪਰ ਹੁਣ ਦੇਖੋ ਤੁਸੀਂ ਕਿ ਇੱਕ ਤਰੀਕੇ ਨਾਲ ਕਿ ਜਿਹੜੇ ਲੋਕ ਨੇ ਉਹ ਅੰਦਰ ਸਵਾਰ ਨੇ, ਪਰ ਉਹਨਾਂ ਦੇ ਬਾਰੇ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਇਸ ਕਰਕੇ ਹੁਣ ਇਸ ਖਬਰ ਉੱਤੇ ਵੀ ਲੋਕਾਂ ਦੀਆਂ ਨਜ਼ਰਾਂ ਨੇ ਕਿ ਆਖਿਰ ਬਚਾਅ ਕਾਰਜਾਂ ਦੇ ਵਿੱਚੋਂ ਨਿਕਲੂਗਾ ਕੀ ਤੇ ਕਿਵੇਂ ਕੀ ਪੋਸੀਬਲ ਹੈ ਕਿ 96 ਘੰਟੇ ਤੱਕ ਲੋਕ ਵਿੱਚੇ ਜਿਉਂਦੇ ਰਹਿ ਸਕਣ। ਆਕਸੀਜਨ ਹੈ ਪਰ ਸਭ ਤੋਂ ਵੱਡੀ ਚੁਣੌਤੀ ਹੈ ਕਿ ਉਹਨਾਂ ਨੂੰ ਲੱਭਿਆ ਕਿਵੇਂ ਜਾਵੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਰਸ਼ੀਆ ਤੇ ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ ਰਸ਼ੀਆ ਨੇ ਇੱਕ ਵਾਰੀ ਫੇਰ ਆਪਣੀਆਂ ਮਿਜ਼ਾਈਲਾਂ ਆ ਜੋ ਉਹ ਖਰਸਨ ਵਾਲਾ ਏਰੀਆ ਆ ਉੱਥੇ ਜੋ ਰੈਸਕਿਊ ਵਰਕਰ ਸੀ ਉਹਨਾਂ ਵੱਲ ਛੱਡੀਆਂ ਹੈਗੀਆਂ ਆ। ਡਰੋਨ ਅਟੈਕ ਵੀ ਰਿਪੋਰਟ ਕੀਤੇ ਗਏ ਆ ਪੂਰੇ ਯੂਕਰੇਨ ਦੇ ਵਿੱਚ। ਇੱਕ ਬੰਦੇ ਦੀ ਮੌਤ ਹੋਈ ਆ, 7 ਜਾਣੇ ਪੂਰੀ ਤਰ੍ਹਾਂ ਫੱਟੜ ਹੋਏ ਹੈਗੇ ਆ ਤੇ ਮੱਡ ਵਗੈਰਾ ਨੂੰ ਕਲੀਨ ਕੀਤਾ ਜਾ ਰਿਹਾ ਜਿੱਥੇ ਡਰੋਨ ਦੇ ਨਾਲ ਉਹਨਾਂ ਨੇ ਬੰਬ ਸੁੱਟੇ ਸੀ। ਏਅਰ ਰੇਡਸ ਰਿਪੋਰਟ ਹੋਈਆਂ, ਲੀਵ, ਕੀਵ, ਜ਼ਪਰਜ਼ੀਆ, ਇਹ ਜੋ ਸਾਰਾ ਇਹ ਟਾਊਨ ਹੈਗੇ ਇਹਨਾਂ ਦੇ ਸਾਰਿਆਂ ਦੇ ਵਿੱਚ ਇਹ ਰਿਪੋਰਟ ਹੋਈਆਂ ਹੈਗੀਆਂ। ਤੇ ਰਸ਼ੀਅਨ ਆਰਮੀ ਨੇ ਰੈਸਕਿਊ ਵਰਕਰਸ ਜੋ ਖਰਸਨ ਦੇ ਵਿੱਚ ਸੀ ਉਹਨਾਂ ਦੇ ਉੱਤੇ ਇਹ ਸ਼ੈਲਿੰਗ ਕੀਤੀ ਆ। ਹਜੇ ਤੱਕ ਇਹ ਜੋ ਕਲੇਮ ਆ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਹੋਇਆ ਹੈਗਾ, ਪਰ ਯੂਕਰੇਨ ਦੀਆਂ ਜੋ ਲੋਕ ਆ ਉਹਨਾਂ ਨੇ ਦੱਸਿਆ ਹੈਗਾ। ਵਰਲਡ ਬੈਂਕ ਯੂਕਰੇਨ ਦੀ ਹੈਲਪ ਕਰਨ ਜਾ ਰਿਹਾ, ਖਾਸ ਕਰਕੇ ਟਰਾਂਸਪੋਰਟ, ਐਨਰਜੀ ਤੇ ਹਾਊਸਿੰਗ ਸੈਕਟਰ ਨੂੰ ਲੈ ਕੇ, ਕਿਉਂਕਿ ਉੱਥੇ ਸਾਰਾ ਕੁਝ ਤੈਅ ਨਸਾ ਹੋ ਚੁੱਕਾ ਹੈਗਾ। ਐਨਾ ਬਿਅਰਡੇ ਉਹਨਾਂ ਨੇ ਅੱਜ ਕਿਹਾ ਆ ਕਿ ਯੂਕਰੇਨ ਦੀ ਜੋ ਰਿਕਵਰੀ ਆ ਉਹ ਉਸ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਹੈਲਪ ਕਰਨ ਜਾ ਰਹੇ ਹੈਗੇ ਆ। ਕਖੋਵਕਾ ਇੱਕ ਹਾਈਡਰੋ ਇਲੈਕਟ੍ਰਿਕ ਡੈਮ ਹੈਗਾ ਜਿਹਦਾ ਬਹੁਤ ਵੱਡਾ ਡੈਮੇਜ ਹੋਇਆ ਆ, ਉਹਦੇ ਤੇ $1.2 ਬਿਲੀਅਨ ਯੂਰੋ ਦਾ ਡੈਮੇਜ ਆ, ਉਸ ਦੀ ਵੀ ਉਹ ਹੈਲਪ ਕਰਨ ਜਾ ਰਹੇ ਆ। ਰਸ਼ੀਆ ਹੈਲ ਡੈਮ ਜੂਨ 6 ਨੂੰ ਇੱਕ ਤਰ੍ਹਾਂ ਦੇ ਨਾਲ ਕਲੈਪਸ ਹੋ ਗਿਆ ਸੀ, ਉਹਦੇ ਉੱਤੇ ਬੰਬ ਮਾਰੇ ਗਏ ਸੀ ਜਿਹਦੇ ਨਾਲ 50 ਤੋਂ ਵੱਧ ਬੰਦੇ ਮਾਰੇ ਵੀ ਜਾ ਚੁੱਕੇ ਆ ਤੇ ਬਹੁਤ ਵੱਡਾ ਏਰੀਆ ਫਲੱਡ ਹੋ ਗਿਆ ਸੀ। 20,000 ਤੋਂ ਵੱਧ ਜੋ ਐਨੀਮਲਸ ਆ ਉਹ ਵੀ ਮਾਰੇ ਜਾ ਚੁੱਕੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਵਰਲਡ ਬੈਂਕ ਯੂਕਰੇਨ ਦੀ ਪੂਰੀ ਤਰ੍ਹਾਂ ਸਪੋਰਟ ਕਰ ਰਿਹਾ ਹੈਗਾ ਆ। ਵਾਸ਼ਿੰਗਟਨ ਬੇਸਡ ਲੈਂਡਰ ਇੱਕ ਬੈਂਕ ਹੈਗੀ ਆ ਜਿਨ੍ਹਾਂ ਨੇ $21 ਬਿਲੀਅਨ ਯੂਕਰੇਨ ਨੂੰ ਦਿੱਤਾ ਆ ਗ੍ਰਾਂਟਸ ਦੇ ਵਿੱਚ ਤਾਂ ਕਿ ਉਹ ਆਪਣੇ ਗਵਰਨਮੈਂਟ ਦੇ ਜੋ ਐਕਸਪੈਂਡੀਚਰ ਹੈਗੇ ਆ ਉਹਨਾਂ ਦੇ ਉੱਤੇ ਕੰਮ ਕਰ ਸਕਣ, ਉਹਨਾਂ ਨੂੰ ਉਹ ਡਿਸਟ੍ਰੀਬਿਊਟ ਕਰ ਸਕਣ। ਸੋ ਕਹਿੰਦੇ ਏਦਾਂ ਜਿਹੜਾ ਬਜਟ ਦੀ ਸਪੋਰਟ ਆ ਉਹ ਕੰਟੀਨਿਊ ਰਹੂਗੀ। ਇਹ ਜੋ ਵਰਲਡ ਬੈਂਕ ਦੇ ਆਪਰੇਸ਼ਨਸ ਦੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਦੱਸਿਆ ਆ ਯੂਕਰੇਨ ਰਿਕਵਰੀ ਕਾਨਫਰੰਸ 21 ਤੇ 22 ਜੂਨ ਨੂੰ ਹੋ ਰਹੀ ਆ। ਉਹਦੇ ਵਿੱਚ ਉਹ ਇੰਟਰਨੈਸ਼ਨਲ ਸਪੋਰਟ ਨੂੰ ਕਿਸ ਤਰ੍ਹਾਂ ਇਕੱਠੇ ਕਰਨਾ ਹੈਗਾ, ਕਿੱਦਾਂ ਲੈਣੀ ਹੈਗੀ ਆ ਤਾਂ ਕਿ ਯੂਕਰੇਨ ਦੀ ਰਿਕਵਰੀ ਹੋ ਸਕੇ ਇਸ ਜੰਗ ਤੋਂ। ਕਿੱਦਾਂ ਜੋ ਪ੍ਰਾਈਵੇਟ ਸੈਕਟਰਸ ਆ ਉਹ ਇਸ ਦੀ ਹੈਲਪ ਕਰ ਸਕਦੇ ਆ, ਉਹਦੇ ਉੱਤੇ ਇਹ ਕਾਨਫਰੰਸ ਹੋਣ ਜਾ ਰਹੀ ਆ। ਯੂਰਪੀਅਨ ਕਮਿਸ਼ਨ ਦੇ ਜੋ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੀਅਨ ਹੈਗੇ ਆ ਉਹਨਾਂ ਨੇ ਵੀ ਯੂਕਰੇਨ ਨੂੰ ਇੱਕ ਏਡ ਪੈਕੇਜ ਐਲਾਨ ਕੀਤਾ ਹੈ ਜੋ $50 ਬਿਲੀਅਨ ਦਾ ਆ। ਇਹ ਰਿਊਟਰਸ ਰਿਪੋਰਟ ਕਰ ਰਿਹਾ ਹੈਗਾ। ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਚਾਈਨਾ ਨੂੰ ਵੀ ਕਾਲ ਕੀਤੀ ਹੈ ਕਿਉਂਕਿ ਚਾਈਨਾ ਵਾਲਿਆਂ ਦੇ ਅੱਜ ਕੱਲ੍ਹ ਰਸ਼ੀਆ ਦੇ ਨਾਲ ਗੁੱਡ ਰਿਲੇਸ਼ਨ ਹੈਗੇ ਆ ਤੇ ਚਾਈਨਾ ਦੇ ਪ੍ਰੀਮੀਅਰ ਲੀ ਕੁਇੰਗ ਉਹਨਾਂ ਨੂੰ ਬਾਇਲੇਟਰਲ ਟਾਕਸ ਕਰਨੀਆਂ ਚਾਹੀਦੀਆਂ ਹੈਗੀਆਂ ਰਸ਼ੀਆ ਦੇ ਨਾਲ ਤਾਂ ਕਿ ਰਸ਼ੀਆ ਤੇ ਯੂਕਰੇਨ ਦੋਨਾਂ ਮੁਲਕਾਂ ਦੇ ਨਾਲ ਤਾਂ ਕਿ ਜੋ ਇਹ ਲੜਾਈ ਆ ਇਹਦਾ ਅੰਤ ਕੀਤਾ ਜਾ ਸਕੇ। ਯੂਕਰੇਨੀਅਨ ਕਿਕ ਬਾਕਸਿੰਗ ਚੈਂਪੀਅਨ ਮੈਕੀਅਮ ਬੋਰਡਰਸ ਉਹ ਰਸ਼ੀਅਨ ਫੋਰਸਿਸ ਦੇ ਨਾਲ ਲੜਦਾ ਹੋਇਆ ਉਹਦੀ ਮੌਤ ਹੋ ਗਈ ਆ। ਬਹੁਤ ਪਪੂਲਰ ਕਿਕ ਬਾਕਸਿੰਗ ਦਾ ਇਹ ਚੈਂਪੀਅਨ ਸੀ, ਯੂਕਰੇਨ ਦੇ ਵਿੱਚ ਬਹੁਤ ਹੀ ਪਪੂਲਰ ਸੀ, ਹਰ ਕੋਈ ਉਹਦੀ ਜਿਹੜੀ ਐਪਰੀਸ਼ੀਏਸ਼ਨ ਕਰਦਾ ਸੀ, ਪਰ ਆਪਣੇ ਮੁਲਕ ਨੂੰ ਬਚਾਉਣ ਦੇ ਲਈ ਉਸ ਨੇ ਆਪਣੀ ਬਾਕਸਿੰਗ ਛੱਡ ਕੇ
ਬੰਦੂਕ ਚੱਕ ਕੇ ਉਸਨੇ ਰਸ਼ੀਆ ਦੇ ਨਾਲ ਲੜਨਾ ਸ਼ੁਰੂ ਕੀਤਾ ਹੋਇਆ ਸੀ। 11 ਜੂਨ ਨੂੰ ਕਹਿੰਦੇ ਬੋਰਡਰਸ ਦੀ ਮੌਤ ਹੋ ਗਈ ਸੀ ਜਦੋਂ ਰਸ਼ੀਅਨ ਇਨਵੇਡਰਸ ਵੱਡੀ ਗਿਣਤੀ ਦੇ ਵਿੱਚ ਇਨਵੇਡ ਕਰ ਗਏ ਸੀ ਯੂਕਰੇਨ ਦੇ ਵਿੱਚ। ਤੇ ਨਾਨ 올림픽 ਸਪੋਰਟਸ ਦੇ ਹੋਰ ਬਹੁਤ ਸਾਰੀਆਂ ਐਨਜੀਓਜ਼, ਹੋਰ ਫੈਡਰੇਸ਼ਨਸ, ਸਪੋਰਟਸ ਕਮੇਟੀਜ਼, ਉਹਨਾਂ ਨੇ ਇੱਕ ਵੈਬਸਾਈਟ ਵੀ ਸੈਟਅਪ ਕੀਤਾ ਹੈ ਉਸ ਦੀ ਫੈਮਿਲੀ ਦੀ ਸਪੋਰਟ ਕਰਨ ਦੇ ਲਈ। ਜੋ ਟੈਲੀਗ੍ਰਾਮ ਤੇ ਵਾਈਬਰ ਮੈਸੇਜਿੰਗ ਐਪਸ ਹੈਗੀਆਂ ਆ, ਇਹ ਮਾਸਕੋ ਨੇ ਕਹਿੰਦੇ ਫਾਈਨ ਕੀਤਾ ਉਹਨਾਂ ਨੂੰ, ਕਿਉਂਕਿ ਰਸ਼ੀਆ ਦੇ ਕੁਛ ਮੈਸੇजेस ਆ ਉਹਨਾਂ ਨੂੰ ਉਹਨਾਂ ਨੇ ਡਿਲੀਟ ਨਹੀਂ ਕੀਤਾ ਸੀਗਾ। ਜੀ ਸੋ ਇਹ ਯੂਕਰੇਨ ਤੋਂ ਖਬਰ ਆ ਰਹੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਤੋਂ ਬਾਅਦ ਫਿਰ ਆਪਾਂ ਬ੍ਰੇਕ ਤੇ ਚੱਲਾਂਗੇ। ਬ੍ਰੇਕ ਤੋਂ ਬਾਅਦ ਵੀ ਕੁਛ ਹੋਰ ਅਹਿਮ ਖਬਰਾਂ ਨੇ। ਖਬਰ ਜਿਹੜੀ ਆ ਉਹ ਇਜ਼ਰਾਈਲ ਤੇ ਫਿਲਸਤੀਨ ਦਾ ਜਿਹੜਾ ਕੌਨਫਲਿਕਟ ਚੱਲ ਰਿਹਾ ਉਹਦੇ ਉੱਥੋਂ ਆ ਰਹੀ ਹੈ ਕਿ ਇਹ ਵੈਸਟ ਬੈਂਕ ਦੇ ਇਲਾਕਿਆਂ ਦੇ ਵਿੱਚ ਇਜ਼ਰਾਈਲ ਨੇ ਜੈਨਿਨ ਦੇ ਵਿੱਚ ਪਹਿਲੀ ਵਾਰੀ ਆਪਣੇ ਜਿਹੜੇ ਆ ਹੈਲੀਕਾਪਟਰ ਭੇਜੇ ਸੀਗੇ ਤੇ ਉੱਥੇ ਰੇਡ ਕੀਤੀ ਸੀਗੀ। ਤੇ ਇਹ ਜਿਹੜੀ ਲੜਾਈ ਹੈ, ਜਦੋਂ ਇਹ ਲੜਾਈ ਹੋਣ ਲੱਗ ਪਈ, ਜਦੋਂ ਇਹਨਾਂ ਨੇ ਆਪਣੀ ਜਿਹੜੀ ਆਰਮੀ ਭੇਜੀ, ਹੈਲੀਕਾਪਟਰ ਭੇਜੇ ਸੀ, ਤਾਂ ਉੱਥੇ ਇੱਕ ਹਿੰਸਕ ਜਿਹੜਾ ਟਕਰਾਅ ਹੋਇਆ ਤੇ ਉਸ ਟਕਰਾਅ ਦੇ ਵਿੱਚ ਘੱਟੋ ਘੱਟ 5 ਫਿਲਿਸਤੀਨੀਅਨ ਜਿਹੜੇ ਨੇ ਉਹ ਮਾਰੇ ਗਏ ਨੇ ਤੇ ਕਈ ਜਾਣੇ ਜਿਹੜੇ ਨੇ ਜ਼ਖਮੀ ਦੱਸੇ ਗਏ ਨੇ। ਜਿਹੜੀ ਇਸਾਬੇਲ ਇੱਕ ਕੈਸ਼ਨਰ ਹੈ, ਰਿਪੋਰਟ ਜਿਹੜੀ ਕਿ ਨਿਊਯਾਰਕ ਟਾਈਮਜ਼ ਵਾਸਤੇ ਉੱਥੋਂ ਪੱਤਰਕਾਰ ਹੈ, ਉਹਨੇ ਦਾਅਵਾ ਕੀਤਾ ਹੈ ਕਿ ਜੈਨਨ ਦੇ ਇਲਾਕਿਆਂ ਦੇ ਵਿੱਚ ਜਿਹੜੀ ਲੜਾਈ ਹੋਈ ਹੈ, ਗਹਿ ਗੱਚ ਲੜਾਈ, ਇਹਦੇ ਵਿੱਚ 15 ਸਾਲਾਂ ਦਾ ਇੱਕ ਮੁੰਡਾ ਜਿਹੜਾ ਉਹ ਫਿਲਿਸਤੀਨ ਦਾ ਉਹ ਮਾਰਿਆ ਗਿਆ ਤੇ ਹੋਰ ਕਈ ਜਿਹੜੇ ਦਰਜਨਾਂ ਫਿਲਿਸਤੀਨੀ ਆ ਉਹ ਜ਼ਖਮੀ ਹੋਏ ਨੇ। ਫਿਲਿਸਤੀਨੀ ਹੈਲਥ ਅਫੀਸ਼ੀਅਲਸ ਦੇ ਦਾਅਵੇ ਦੇ ਨਾਲ ਉਹਨੇ ਇਹ ਰਿਪੋਰਟ ਕੀਤਾ। ਉਹ ਕਹਿੰਦੇ ਕਿ 8 ਜਾਣੇ ਇਜ਼ਰਾਈਲੀ ਸਿਕਿਉਰਿਟੀ ਫੋਰਸਿਸ ਦੇ ਜਿਹੜੇ ਆ ਉਹ ਇਸ ਲੜਾਈ ਦੇ ਵਿੱਚ ਜ਼ਖਮੀ ਹੋਏ ਆ। ਪਹਿਲਾਂ ਇਹਨਾਂ ਨੇ ਰੇਡ ਕੀਤੀਆਂ ਸੀਗੀਆਂ ਜੈਨਨ ਦੇ ਇਲਾਕਿਆਂ ਦੇ ਵਿੱਚ। ਜੈਨਨ ਉਹ ਇਲਾਕਾ ਜਿੱਥੇ ਹਲੇ ਤੱਕ ਦੋਨਾਂ ਧਿਰਾਂ ਦੇ ਦਰਮਿਆਨ, ਫਿਲਿਸਤੀਨ ਦੇ ਲੜਾਕਿਆਂ ਦੇ ਦਰਮਿਆਨ ਤੇ ਇਜ਼ਰਾਈਲ ਦੀ ਆਰਮੀ ਦੇ ਦਰਮਿਆਨ ਕੋਈ ਵੀ ਜਿਹੜਾ ਹਿੰਸਕ ਕੌਨਫਲਿਕਟ ਆ ਉਹ ਨਹੀਂ ਹੋਇਆ, ਕੋਈ ਵੀ ਲੜਾਈ ਨਹੀਂ ਹੋਈ। ਪਰ ਦੱਸਦਾ ਕਿ ਪਹਿਲੀ ਵਾਰ ਜਦੋਂ ਇਜ਼ਰਾਈਲ ਦੇ ਜਹਾਜ਼ ਇਹਨਾਂ ਇਲਾਕਿਆਂ ਦੇ ਵਿੱਚ ਦੇਖੇ ਗਏ ਤਾਂ ਉਹ ਇੱਕ ਤਰੀਕੇ ਨਾਲ ਫਿਰ ਲੜਾਈ ਹੋਣੀ ਲਾਜ਼ਮੀ ਸੀਗੀ। ਤੇ ਜ਼ੈਨਿਨ ਉਹ ਇਲਾਕਾ ਵਾ ਜਿੱਥੇ ਫਿਲਿਸਤੀਨੀ ਜਿਹੜੇ ਮਿਲੀਟੈਂਸੀ ਆ ਉਹ ਵੱਡੇ ਪੱਧਰ ਤੇ ਉਹਨਾਂ ਦੇ ਰਿਹਾਇਸ਼ ਆ, ਟਿਕਾਣੇ ਨੇ, ਤੇ ਉੱਥੇ ਉਹਨਾਂ ਦਾ ਜਿਹੜਾ ਗੋਲੀ ਬਰੂਦ ਸਿੱਕਾ ਜੋ ਵੀ ਹੈ ਉਹ ਉੱਥੇ ਪਿਆ। ਤੇ ਇੱਥੇ ਇਜ਼ਰਾਈਲ ਦੀ ਆਰਮੀ ਨੇ ਰੇਡ ਕੀਤੀ ਸੀਗੀ। ਤਾਂ ਰੇਡ ਦੇ ਵਿੱਚ 8 ਜਿਹੜੇ ਇਜ਼ਰਾਈਲੀ ਆਫੀਸਰ ਕਹਿ ਲਓ ਜਾਂ ਇਜ਼ਰਾਈਲੀ ਜਿਹੜੇ ਫੌਜੀ ਕਹਿ ਲਓ ਉਹ ਜ਼ਖਮੀ ਨੇ ਤੇ ਘੱਟੋ ਘੱਟ 5 ਜਾਣੇ ਫਿਲਿਸਤੀਨ ਦੇ ਜਿਹੜੇ ਫਿਲਿਸਤੀਨੀ ਨੇ ਉਹ ਮਾਰੇ ਗਏ ਨੇ। 15 ਸਾਲਾਂ ਦਾ ਇੱਕ ਮੁੰਡਾ ਜਿਹੜਾ ਜ਼ਖਮੀ ਹੈ ਤੇ ਦਰਜਨਾਂ ਦੇ ਕਰੀਬ ਹੋਰ ਜਿਹੜੇ ਜ਼ਖਮੀ ਹੋਏ ਨੇ। ਸੋ ਦੱਸਿਆ ਜਾ ਰਿਹਾ ਕਿ ਜਿਹੜੇ ਇਹਨੂੰ ਲੀਡ ਕਰ ਰਹੇ ਸੀਗੇ ਰਿਚਰਡ ਹੈਟ, ਉਹ ਜਿਹੜੇ ਸਪੋਕਸਮੈਨ ਨੇ ਇਜ਼ਰਾਈਲੀ ਮਿਨਿਸਟਰੀ ਦੇ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਜ਼ਰਾਈਲੀ ਫੋਰਸਿਸ ਨੂੰ ਡਿਪਲੋਏ ਕੀਤਾ ਗਿਆ ਸੀ, ਹੈਲੀਕਾਪਟਰ ਵੀ ਦਿੱਤਾ ਗਿਆ ਸੀ ਤਾਂ ਜੋ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੜਾਕੇ ਸਾਡੇ ਨਾਲ ਲੜਦੇ ਆ ਉਹਨਾਂ ਦੇ ਟਿਕਾਣਿਆਂ ਉੱਤੇ ਰੇਡ ਕੀਤੀ ਜਾਵੇ। ਪਰ ਕਹਿੰਦੇ ਕਿ ਰੇਡ ਦੇ ਵਿੱਚ ਸਾਡੇ ਵੀ 10 ਕੇ ਕਰੀਬ ਜਿਹੜੇ ਫੌਜੀ ਨੇ ਜ਼ਖਮੀ ਹੋਏ ਨੇ। ਪਰ ਉਹਨਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਾਨੂੰ ਪਤਾ ਲੱਗਿਆ ਫਿਲਿਸਤੀਨ ਦੀ ਜਿਹੜੀ ਹੈਲਥ ਮਿਨਿਸਟਰੀ ਹੈ ਉਹਨਾਂ ਦੇ ਦਾਅਵੇ ਦੇ ਨਾਲ ਕਿ 5 ਫਿਲਿਸਤੀਨੀ ਮਾਰੇ ਗਏ ਨੇ ਤੇ ਇੱਕ ਬੱਚਾ ਜਿਹੜਾ 15 ਸਾਲ ਦਾ ਉਹ ਮਾਰਿਆ ਗਿਆ ਇਸ ਲੜਾਈ ਦੇ ਵਿੱਚ। ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਇਕਨੋਮੀ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ ਆਪਾਂ ਜੋ ਬਹੁਤ ਵੱਡੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਬਿਲਕੁਲ। ਇਹਦੇ ਨਾਲ ਆਪਾਂ ਇਜ਼ਰਾਈਲ ਤੇ ਫਿਲਿਸਤੀਨ ਦੇ ਟਕਰਾਅ ਦੇ ਵਿੱਚੋਂ ਇੱਕ ਹੋਰ ਤਾਜ਼ਾ ਬ੍ਰੇਕਿੰਗ ਖਬਰ ਆ ਰਹੀ ਹੈ ਜਿਹੜੀ ਕਿ ਹੁਣੇ ਆਈ ਹੈ, ਉਹਦੇ ਬਾਰੇ ਚਰਚਾ ਕਰਾਂਗੇ ਤੇ ਇਹਦੇ ਨਾਲ ਵਿਸ਼ਵ ਭਰ ਦੀਆਂ ਹੋਰ ਅਹਿਮ ਖਬਰਾਂ ਤੇ ਆਪਾਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪਣੇ ਨਾਲ ਖਬਰਾਂ ਤੇ ਚਰਚਾ ਕਰ ਰਹੇ ਨੇ, ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਕੁਝ ਖਬਰਾਂ ਵੱਲ ਚੱਲੀਏ ਤੇ ਚਾਈਨਾ ਵਾਲਿਆਂ ਨੇ ਜੋ ਉਹਨਾਂ ਦੇ ਲੈਂਡਿੰਗ ਬੈਂਚਮਾਰਕਸ ਆ ਉਹਨਾਂ ਦੇ ਵਿੱਚ ਘੱਟ ਕੀਤਾ, ਮਤਲਬ ਵੀ ਜੋ ਲੋਨ ਆ ਉਹਨਾਂ ਦੇ ਇੰਟਰਸਟ ਰੇਟ ਉਹਨਾਂ ਨੇ ਘਟਾਏ ਹੈਗੇ ਆ। ਇਹ 10 ਮਹੀਨਿਆਂ 'ਚ ਦੂਜੀ ਵਾਰੀ ਉਹਨਾਂ ਨੇ ਕੀਤਾ ਆ, ਕਿਉਂਕਿ ਜੋ ਇਕੋਨਮੀ ਆ ਚਾਈਨਾ ਦੀ ਇਸ ਟਾਈਮ ਦੇ ਉੱਤੇ ਬਹੁਤ ਹੀ ਜ਼ਿਆਦਾ ਸਲੋ ਆ, ਉਸ ਨੂੰ ਉਹ ਬੂਮ ਕਰਨਾ ਚਾਹੁੰਦੇ, ਪਿਕਅਪ ਕਰਨਾ ਚਾਹੁੰਦੇ ਹੈਗੇ ਆ। ਸੋ ਇਸ ਮੋਨਿਟਰੀ ਲੂਜ਼ਨਿੰਗ ਜੋ ਹੋ ਰਹੀ ਆ ਉਹ ਪੋਸਟ ਪੈਂਡੈਮਿਕ ਰਿਕਵਰੀ ਤੋਂ ਦੁਨੀਆ ਦੀ ਸੈਕੰਡ ਲਾਰਜੈਸਟ ਇਕੋਨਮੀ ਆ ਚਾਈਨਾ ਇਸ ਟਾਈਮ ਦੇ ਉੱਤੇ। ਸੋ ਇਹਦੇ ਨਾਲ ਕਹਿੰਦੇ ਪਈ ਆਲਰੇਡੀ ਅਸਰ ਪੈਣਾ ਸ਼ੁਰੂ ਹੋ ਗਿਆ ਉਹਨਾਂ ਦੀ ਇਕੋਨਮੀ ਦੇ ਉੱਤੇ, ਤੇ ਗੁੱਡ ਪਾਸੇ ਵੱਲ ਨੂੰ ਜਾ ਰਹੀ ਹੈਗੀ ਆ। 1 year ਲੋਨ ਪ੍ਰਾਈਮ ਰੇਟ ਉਹਨਾਂ ਨੇ 10 ਬੇਸਿਸ ਪੁਆਇੰਟ ਲੋਅਰ ਕੀਤਾ ਹੈ, ਇਸ ਟਾਈਮ 3.55% ਤੇ ਹੈਗਾ। 5 year LPR ਉਹਨਾਂ ਨੇ ਕੱਟ ਕਰਕੇ ਹੁਣ 4.20 ਤੇ ਹੈਗਾ ਆ। ਸੋ ਚਾਈਨਾ ਦੇ ਜੋ ਲੋਨ ਦਾ ਇੰਟਰਸਟ ਰੇਟ ਘਟਾਉਣ ਦੇ ਨਾਲ ਚਾਈਨਾ ਦੇ ਵਿੱਚ ਇਹਦਾ ਕਾਫੀ ਅਸਰ ਪਊਗਾ। ਇਹ ਆਪਾਂ USA ਦੇ ਵਿੱਚ ਵੀ ਦੇਖਿਆ ਸੀ ਵੀ ਜਿਸ ਟਾਈਮ ਦੇ ਉੱਤੇ ਇੰਟਰਸਟ ਰੇਟ ਆਲਮੋਸਟ ਲਾਈਕ 2.5-3% ਤੇ ਸੀ, ਸੋ ਉਹਦਾ ਕਿੰਨਾ ਜ਼ਿਆਦਾ ਜੋ ਲੋਕਾਂ ਨੂੰ ਆ ਉਹ ਫਾਇਦਾ ਹੋਇਆ ਹੈਗਾ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਖਬਰ ਦੇ ਬਾਰੇ ਚਰਚਾ ਕੀਤੀ ਸੀ। ਖਬਰ ਸੀ ਫਿਲਿਸਤੀਨ ਤੋਂ, ਫਿਲਿਸਤੀਨ ਜਾਂ ਇਜ਼ਰਾਈਲ ਦੇ ਵਿੱਚ ਵਾਲੇ ਜੋ ਲੜਾਈ ਚੱਲ ਰਹੀ ਹੈ ਉਹਦੇ ਚੋਂ। ਹੁਣ ਖਬਰ ਆ ਰਹੀ ਹੈ ਜਿਹੜੀ ਤਾਜ਼ਾ ਖਬਰਾਂ ਦੇ ਮੁਤਾਬਕ, ਹੁਣ ਵੈਸਟ ਬੈਂਕ ਦੇ ਵਿੱਚ ਇੱਕ ਗੈਸ ਸਟੇਸ਼ਨ ਤੇ ਹਮਲਾ ਹੋਇਆ ਤੇ ਇਸ ਗੈਸ ਸਟੇਸ਼ਨ ਦੇ ਵਿੱਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪਤਾ ਲੱਗਿਆ ਕਿ ਇਹਦੇ ਵਿੱਚ 4 ਜਾਣੇ ਮਾਰੇ ਗਏ ਨੇ ਤੇ ਘੱਟੋ ਘੱਟ 6-7 ਜਾਣੇ ਜਿਹੜੇ ਨੇ ਉਹ ਜ਼ਖਮੀ ਦੱਸੇ ਗਏ ਨੇ। ਪਤਾ ਲੱਗਿਆ ਕਿ ਇੱਕ ਗਨਮੈਨ ਜਿਹੜਾ ਉਹ ਮੌਕੇ ਤੇ ਹੀ ਥਾਂ ਮਾਰਿਆ ਗਿਆ, ਤੇ ਉਸ ਤੋਂ ਬਾਅਦ ਜਿਹੜਾ ਦੂਜਾ ਉਹ ਸਪੈਸ਼ਲ ਫੋਰਸਿਸ ਨੇ ਜਿਹੜਾ ਉਹਨੂੰ ਟੂਬਸ ਦੇ ਇਲਾਕਿਆਂ ਦੇ ਵਿੱਚ ਮਾਰ ਦਿੱਤਾ। ਇਹ ਜਿਹੜਾ ਹਮਲਾ ਸੀਗਾ ਫਿਲਿਸਤੀਨੀਆਂ ਵੱਲੋਂ ਕੀਤਾ ਗਿਆ ਸੀਗਾ, ਤੇ ਹਮਾਸ ਜਿਹੜਾ ਉੱਥੇ ਗਰੁੱਪ ਆ ਉਹਨਾਂ ਵੱਲੋਂ ਗੈਸ ਸਟੇਸ਼ਨ ਜਿਹੜਾ ਕਿ ਵੈਸਟ ਬੈਂਕ ਦੇ ਇਲਾਕਿਆਂ 'ਚ ਪੈਂਦਾ ਉੱਥੇ ਇਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ। ਇਜ਼ਰਾਈਲੀ ਡਿਫੈਂਸ ਫੋਰਸਿਸ ਦੇ ਮੁਤਾਬਕ 2 ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ ਤੇ ਉਸ ਫਾਇਰਿੰਗ ਦੇ ਵਿੱਚ ਜਿਹੜਾ ਉਹ ਗੈਸ ਸਟੇਸ਼ਨ ਤੇ ਮੌਜੂਦ ਲੋਕਾਂ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਸੀ। ਤੇ ਬਾਅਦ ਦੇ ਵਿੱਚ ਇਜ਼ਰਾਈਲੀ ਆਰਮੀ ਨੇ ਇਸ ਦੇ ਬਾਰੇ ਜਦੋਂ ਮੋੜਵਾਂ ਜਵਾਬ ਦਿੱਤਾ ਤਾਂ ਉੱਥੇ ਇੱਕ ਜਿਹੜਾ ਬੰਦੂਕਧਾਰੀ ਆ ਉਹ ਥਾਂ ਮਾਰਿਆ ਗਿਆ, ਜਦਕਿ ਇੱਕ ਨੂੰ ਟੂਬਸ ਦੇ ਇਲਾਕਿਆਂ ਦੇ ਵਿੱਚ ਮਾਰ ਦਿੱਤਾ ਗਿਆ। ਇਜ਼ਰਾਈਲੀ ਜਿਹੜੇ ਆਰਮਡ ਫੋਰਸਿਸ ਨੇ ਉਹਨਾਂ ਦੇ ਹਵਾਲੇ ਦੇ ਨਾਲ ਜਿਹੜਾ ਉਹ ਦੂਜੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਵੀ ਜਿਹੜਾ ਉਹ 2 ਘੰਟਿਆਂ ਬਾਅਦ ਉਹਨਾਂ ਨੇ ਮਾਰ ਦਿੱਤਾ ਸੀਗਾ। ਇਸ ਵੇਲੇ ਜ਼ਖਮੀਆਂ ਦੇ ਵਿੱਚੋਂ ਇੱਕ ਔਰਤ ਹੈ ਜਿਹਦੀ ਹਾਲਤ ਜਿਹੜੀ ਹੈ ਉਹ ਕਾਫੀ ਗੰਭੀਰ ਦੱਸੀ ਗਈ ਹੈ, ਜਦਕਿ 5 ਜਾਣੇ ਮੌਕੇ ਤੇ ਹੀ ਡੈਡ ਡਿਕਲੇਅਰ ਜਿਹੜੇ ਉਹ ਕਰ ਦਿੱਤੇ ਗਏ ਤੇ 5-6 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ। ਹੁਣ ਦੱਸਦੇ ਆ ਕਿ ਇਹਨਾਂ ਦੇ ਵਿੱਚੋਂ ਜਿਸ ਦੀ ਹਾਲਤ ਗੰਭੀਰ ਆ ਉਹਦੇ ਬਾਰੇ ਕੁਝ ਵੀ ਕਹਿਣਾ ਜਿਹੜਾ ਉਹ ਔਖਾ ਲੱਗ ਰਿਹਾ। ਤੇ ਇਸ ਵੇਲੇ ਜਿਹੜੀ ਇਜ਼ਰਾਈਲੀ ਮਿਲਟਰੀ ਆ ਉਹਦੇ ਜਿਹੜੇ ਅਫੀਸ਼ੀਅਲਸ ਦੱਸ ਰਹੇ ਨੇ ਕਿ ਹੁਣ ਇਸ ਇਲਾਕੇ ਦੇ ਵਿੱਚ, ਖਾਸ ਤੌਰ ਤੇ ਵੈਸਟ ਬੈਂਕ ਦੇ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਜਿਹੜੇ ਇਲਾਕੇ ਦੇ ਵਿੱਚ ਇਹ ਗੈਸ ਸਟੇਸ਼ਨ ਪੈਂਦਾ ਤੇ ਉੱਥੇ ਕੋਈ ਵੀ ਬੰਦਾ ਜਿਹੜਾ ਹੁਣ ਉਹ ਇਜ਼ਰਾਈਲੀ ਆਰਮੀ ਦੇ ਆਗਿਆ ਤੋਂ ਬਿਨਾਂ ਉਹ ਕਹਿੰਦੇ ਕਿ ਬਾਹਰ ਜਿਹੜਾ ਉਹ ਨਹੀਂ ਘੁੰਮ ਸਕਦਾ। ਲੋਕਾਂ ਦੇ ਘਰਾਂ ਚੋਂ ਬਾਹਰ ਨਿਕਲਣ ਤੇ ਜਿਹੜੀ ਪਾਬੰਦੀ ਆ ਉਹ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਲਾਈ ਹੋਈ ਹੈ। ਜੀ, ਅਗਲੀ ਖਬਰ ਵੀ ਚਾਈਨਾ ਦੇ US ਦੇ ਸੰਬੰਧ ਦੇ ਨਾਲ ਆ। ਆਪਣੇ US ਦੇ ਸੈਕਟਰੀ ਟੋਨੀ ਬਲਿੰਕਨ ਹੁਣੀ ਚਾਈਨਾ ਨੂੰ ਵਿਜ਼ਿਟ ਕੀਤਾ, ਲਗਭਗ 2 ਦਿਨ ਉਹ ਰਹੇ ਆ। ਇਸ ਟਾਈਮ ਦੇ ਉੱਤੇ ਚਾਈਨਾ ਤੇ USA ਦੇ ਰਿਲੇਸ਼ਨ ਵਾਲੇ ਗੁੱਡ ਨਹੀਂ ਹੈਗੇ, ਪਰ ਕੋਸ਼ਿਸ਼ ਚੱਲ ਰਹੀ ਆ ਵੀ ਇਹਨਾਂ ਨੂੰ ਸੁਧਾਰਿਆ ਜਾ ਸਕੇ ਕਿਉਂਕਿ ਦੋਨਾਂ ਮੁਲਕਾਂ ਦੇ ਹਿੱਤ ਵਿੱਚ ਹੋਊਗਾ। ਫੰਡਾਮੈਂਟਲੀ ਜੇ ਦੇਖਿਆ ਜਾਵੇ ਇਸ਼ੂ ਇਹ ਹੈਗਾ ਵੀ ਦੋਨੋਂ ਮੁਲਕ ਆਪਸ ਦੇ ਵਿੱਚ ਕੰਪੀਟ ਕਰਦੇ ਆ ਕਿ ਨਹੀਂ, ਇਹ ਮਿਊਚੁਅਲ ਰਿਸਪੈਕਟ ਤੇ ਰਿਲੇਸ਼ਨਸ਼ਿਪ ਦੋਨਾਂ ਦੇ ਵਿੱਚ ਹੈਗੀ ਆ ਜਾਂ ਨਹੀਂ। ਪਰ ਕਈ ਇਸ਼ੂਜ਼ ਦੇ ਉੱਤੇ ਚਾਈਨਾ ਤੇ USA ਬਹੁਤ ਦੂਰ ਹੈਗੇ ਆ। ਸੋ ਬਲਿੰਕਨ ਦੀ ਜੋ ਵਿਜ਼ਿਟ ਆ ਉਹ ਨਾ ਮਹੀਨਿਆਂ ਤੋਂ ਬਾਅਦ ਆਈ ਆ, ਜਿਸ ਟਾਈਮ ਦੇ ਉੱਤੇ ਚਾਈਨੀਜ਼ ਸਰਵੇਲੈਂਸ ਬਲੂਨ ਜੋ ਆ ਉਹ ਅਮਰੀਕਾ ਦੇ ਵਿੱਚ ਦੇਖੇ ਗਏ ਸੀ ਤੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਸਿੱਟਿਆ ਵੀ ਗਿਆ ਸੀਗਾ ਜੋ ਅਮਰੀਕਾ ਦੇ ਜਹਾਜ਼ ਆ ਉਹਨਾਂ ਵੱਲੋਂ।
ਮਿਲਟਰੀ ਵੱਲੋਂ। ਇਸੇ ਤਰ੍ਹਾਂ ਬਹੁਤ ਲਾਗੇ ਦੇ ਐਨਕਾਊਂਟਰ ਹੋਏ ਆ ਚਾਈਨੀਜ਼ ਤੇ ਅਮਰੀਕਨ ਆਰਮ ਫੋਰਸਿਸ ਦੇ ਏਸ਼ੀਆ ਦੇ ਵਿੱਚ, ਖਾਸ ਕਰਕੇ ਤਾਈਵਾਨ ਵਾਲਾ ਜੋ ਏਰੀਆ ਹੈਗਾ ਆ। ਸੋ 11 ਆਵਰ ਅਮਰੀਕਾ ਦਾ ਜੋ ਐਨਵੋਏ ਗਿਆ ਸੀ, ਉਹਨਾਂ ਨੇ ਸੀਨੀਅਰ ਚਾਈਨੀਜ਼ ਆਫੀਸ਼ੀਅਲਸ ਦੇ ਨਾਲ ਸਪੈਂਡ ਕੀਤੇ ਹੈਗੇ ਆ ਕੀ ਇਸ਼ੂਜ਼ ਦੇ ਉੱਤੇ। ਚਾਈਨਾ ਦੇ ਬਹੁਤ ਸਾਰੇ ਜੋ ਇਕਵਿਪਮੈਂਟ ਹੈਗਾ, ਖਾਸ ਕਰਕੇ ਇਲੈਕਟ੍ਰੋਨਿਕ, ਉਹਦੇ ਉੱਤੇ ਜਾਣ ਦੇ ਉੱਤੇ ਵੀ ਪਾਬੰਦੀ ਅਮਰੀਕਾ ਨੇ ਲਾਈ ਹੋਈ ਸੀ। ਸੋ ਉਹਦੇ ਉੱਤੇ ਵੀ ਜੋ ਡਿਸਕਸ਼ਨ ਹੋਈ ਆ, ਖਾਸ ਕਰਕੇ ਸੈਮੀ ਕੰਡਕਟਰ ਨੂੰ ਲੈ ਕੇ, ਮਿਲਟਰੀ ਕਮਿਊਨੀਕੇਸ਼ਨ ਨੂੰ ਲੈ ਕੇ, ਉਹਨਾਂ ਨੇ ਦੋਨਾਂ ਸਾਈਡਿਆਂ ਨੇ ਡਿਸਕਸ ਕੀਤਾ ਆ। ਮਲਟੀਪਲ ਡੇਂਜਰਸ ਮਿਲਟਰੀ ਇੰਟਰੈਕਸ਼ਨਸ ਜੋ ਪਿਛਲੇ ਮਹੀਨਿਆਂ 'ਚ ਹੋਈਆਂ ਸੀਗੀਆਂ, ਉਹ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਘਟਾਈਆਂ ਜਾਣ। ਵਾਸ਼ਿੰਗਟਨ ਪੂਰੀ ਤਰ੍ਹਾਂ ਅਵੇਅਰ ਹੈਗਾ ਆ ਵੀ ਚਾਈਨਾ ਵਾਲੇ ਵਾਰ-ਵਾਰ ਸ਼ਰਾਰਤ ਕਰਦੇ ਰਹਿੰਦੇ ਆ, ਤੇ ਯੂਐਸ ਨੇ ਆਪਣਾ ਜੋ ਗੁੱਸਾ ਆ ਉਹ ਵੀ ਜ਼ਾਹਰ ਕੀਤਾ ਹੈਗਾ। ਚਾਈਨੀਜ਼ ਡਿਫੈਂਸ ਮਿਨਿਸਟਰ ਜਨਰਲ ਲੀ ਸ਼ੰਗਫੂ, ਉਹਨਾਂ ਨੇ ਉਹ ਯੂਐਸ ਸੈਂਕਸ਼ਨ ਦੇ ਅੰਡਰ ਆ 2018 ਤੋਂ ਲੈ ਕੇ, ਕਿਉਂਕਿ ਚਾਈਨਾ ਵਾਲਿਆਂ ਨੇ ਰਸ਼ੀਆ ਤੋਂ ਵੈਪਨਸ ਖਰੀਦੇ ਸੀਗੇ। ਸੋ ਛੋਟੇ-ਛੋਟੇ ਸਟੈਪ ਲੈ ਕੇ ਇਹਦੇ ਉੱਤੇ ਹੁਣ ਫਿਗਰ ਆਊਟ ਹੋਊਗਾ, ਪਰ ਇਹ ਜੋ ਯੂਐਸ ਦੇ ਸੈਕਟਰੀ ਟੋਨੀ ਬਲਿੰਕਨ ਵੱਲੋਂ ਜੇ ਸਟੈਪ ਲਿਆ ਗਿਆ ਆ ਚਾਈਨਾ ਦੇ ਨਾਲ ਗੱਲਬਾਤ ਦਾ, ਉਹ ਇੱਕ ਵਧੀਆ ਸਟੈਪ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜੀ, ਜਿਹੜੇ ਲੋਕ ਫਿਲਮਾਂ ਦੇ ਸ਼ੌਕੀਨ ਨੇ, ਫਿਲਮਾਂ ਦੇਖਦੇ ਨੇ, ਹਾਲੀਵੁੱਡ ਫਿਲਮਾਂ ਦੇਖਦੇ ਨੇ, ਬਾਲੀਵੁੱਡ ਜਾਂ ਹੋਰ ਕਿਸੇ ਇੰਡਸਟਰੀ ਦੀਆਂ, ਤਾਂ ਉਹਨਾਂ ਨੂੰ ਜੂਲੀਅਸ ਸੀਜ਼ਰ ਬਾਰੇ ਪਤਾ ਹੈ ਕਿ ਜੂਲੀਅਸ ਸੀਜ਼ਰ ਕੌਣ ਸੀ। ਹੁਣ ਰੋਮ ਦੇ ਵਿੱਚੋਂ ਖਬਰ ਇਹ ਆ ਰਹੀ ਹੈ ਕਿ ਜੂਲੀਅਸ ਸੀਜ਼ਰ ਨੂੰ ਜਿੱਥੇ ਸਟੈਪ ਕੀਤਾ ਗਿਆ ਸੀ, ਜਿੱਥੇ ਉਹਦੇ ਚਾਕੂ ਮਾਰਿਆ ਗਿਆ ਸੀ, ਉਹ ਥਾਂ ਜਿਹੜੀ ਆ ਉਹ ਰੋਮ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲਣ ਜਾ ਰਹੀ ਹੈ। ਤੇ ਰੋਮ ਦੇ ਅਧਿਕਾਰੀਆਂ ਨੇ ਇਸ ਪ੍ਰਾਚੀਨ ਪੁਰਾਣੀ ਜਿਹੜੀ ਸਾਈਟ ਆ ਉਹਨੂੰ ਖੋਲ੍ਹਣ ਦੇ ਲਈ ਇੱਕ ਨਵਾਂ ਵਾਕਵੇ ਜਿਹੜਾ ਖੋਲ੍ਹ ਦਿੱਤਾ, ਤੇ ਅੱਜ ਤੋਂ ਇਹ ਖੁੱਲ੍ਹ ਜਾਣਾ ਇਹ। ਇਹਦੇ ਲਈ ਜਿਹੜੇ ਇੰਟਰਨੈਸ਼ਨਲ ਟੂਰਿਸਟ ਹੋਣਗੇ ਉਹਨਾਂ ਨੂੰ 5 ਯੂਰੋ ਦਾ ਭੁਗਤਾਨ ਕਰਨਾ ਪੈਣਾ, ਤੇ ਗੈਰ ਨਿਵਾਸੀ ਜਿਹੜੇ ਆ ਇਹਨੂੰ ਫ੍ਰੀ ਵੀ ਦੇਖ ਸਕਣਗੇ। ਮਾਫ਼ ਕਰਨਾ, ਨਿਵਾਸੀ ਜਿਹੜੇ ਇੱਥੋਂ ਦੇ ਉਹ ਫ੍ਰੀ ਦੇਖ ਸਕਣਗੇ, ਜਿਹੜੇ ਇੰਟਰਨੈਸ਼ਨਲ ਹੋਣਗੇ ਉਹਨਾਂ ਨੂੰ 5 ਯੂਰੋ ਜਿਹੜੇ ਆ ਉਹ ਦੇਣੇ ਪੈਣਗੇ। ਅਸਲ ਦੇ ਵਿੱਚ ਕਈ ਲੋਕ ਇਹਨਾਂ ਨੂੰ ਦੰਤ ਕਥਾਵਾਂ ਕਹਿੰਦੇ ਨੇ ਕਿ ਮਿਥਿਹਾਸ ਹੈ, ਦੰਦ ਕਥਾ ਹੈ, ਪਰ 44 ਈਸਵੀ ਪੂਰਵ ਦੇ ਵਿੱਚ ਦੱਸਿਆ ਜਾਂਦਾ ਕਿ 15 ਮਾਰਚ ਆ ਜਦੋਂ ਰੋਮਨ ਤਾਨਾਸ਼ਾਹ ਜਿਹੜਾ ਉਹ ਜੂਲੀਅਸ ਸੀਜ਼ਰ ਨੂੰ ਉਹਨੂੰ ਚਾਕੂ ਮਾਰ ਦਿੱਤਾ ਗਿਆ ਸੀਗਾ। ਵਿਲੀਅਮ ਸ਼ੇਕਸਪੀਅਰ ਦੇ ਜਿਹੜੇ ਨਾਟਕ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਕਿ ਕਿਵੇਂ ਰੋਮਨ ਤਾਨਾਸ਼ਾਹ ਨੂੰ ਮਾਰਚ 15 ਨੂੰ ਚਾਕੂ ਮਾਰਿਆ ਗਿਆ ਸੀਗਾ। ਤੇ ਇਹਦੇ ਵਿੱਚ ਇੱਕ ਚੀਜ਼ ਇਹ ਵੀ ਆਉਂਦੀ ਹੈ ਕਿ ਜਿੱਥੇ ਸੀਜ਼ਰ ਨੇ ਇਹ ਟੂ ਬਰੂਟ ਕਿਹਾ ਸੀਗਾ ਕਿ ਆਪਣੇ ਦੋਸਤ ਬਰੂਟਸ ਨੂੰ ਉਹਨੇ ਆਪਣੇ ਕਾਤਲਾਂ ਦੇ ਵਿੱਚ ਦੇਖਿਆ ਸੀਗਾ, ਤੇ ਉਹ ਜਿਹੜਾ ਡਾਇਲੋਗ ਆ ਉਸ ਸਮੇਂ ਦਾ ਬੋਲਿਆ ਡਾਇਲੋਗ, ਤਾਂ ਕੀ ਉਹਦੇ ਜਿਹੜੇ ਦਿਲ ਦੇ ਵਿੱਚੋਂ ਆਵਾਜ਼ ਨਿਕਲੀ ਉਹ ਵੀ ਬਾਅਦ ਦੇ ਵਿੱਚ ਫਿਲਮਾਂ ਦਾ ਹਿੱਸਾ ਬਣੀ, ਫਿਲਮੀ ਜੋ ਡਾਇਲੋਗਸ ਨੇ ਉਹਨਾਂ ਦਾ ਹਿੱਸਾ ਬਣੀ। ਹੁਣ ਦੱਸਿਆ ਜਾਂਦਾ ਕਿ ਉਹਦੀ ਜਿਹੜੀ ਮੌਤ ਆ ਰਾਜਧਾਨੀ ਦੇ ਕੇਂਦਰੀ ਲਾਰਗੋ ਅਰਜਨਟੀਨਾ ਇੱਕ ਸਕੁਅਰ ਆ ਉੱਥੇ ਹੋਈ ਸੀਗੀ। ਤੇ ਇਹਨੂੰ ਜੇ ਇੱਕ ਉੱਥੋਂ ਦਾ ਇੱਕ ਬੜਾ ਬਿਜ਼ੀ ਜਿਹੜੀ ਰੋਡ ਹੈ, ਜੰਕਸ਼ਨ ਹੈ, ਉੱਥੋਂ ਵੀ ਦੇਖਿਆ ਜਾ ਸਕਦਾ, ਪਰ ਕਈ ਲੋਕ ਵਾਕਵੇ ਤੋਂ ਜ਼ਮੀਨੀ ਪੱਧਰ ਤੇ ਜਾ ਕੇ ਸਾਈਟ ਨੂੰ ਦੇਖਦੇ ਆ, ਪਰ ਹੁਣ ਇਹ ਦੁਬਾਰਾ ਦੇਖ ਸਕਣਗੇ। ਅਸਲ ਦੇ ਵਿੱਚ ਇਹਦੇ ਲਈ ਫੰਡ ਜਿਹੜਾ ਦਿੱਤਾ ਉਹ ਇਟਾਲੀਅਨ ਇੱਕ ਫੈਸ਼ਨ ਹਾਊਸ ਹੈ ਬੁਲਗਾਰੀ, ਤੇ ਉਹਨੇ ਇੱਕ ਇਸ ਸਾਈਟ ਦੇ ਲਈ ਕੰਮ ਦੇ ਲਈ ਫੰਡ ਦਿੱਤਾ, ਤੇ ਇਹਨੂੰ ਪਹਿਲੀ ਵਾਰ 1920 ਦੇ ਦਹਾਕੇ ਦੇ ਵਿੱਚ ਰੋਮ ਦੀ ਵਿੱਚ ਜਦੋਂ ਖੋਜਿਆ ਗਿਆ ਸੀਗਾ ਤੇ ਉਦੋਂ ਉਹਦੀ ਖੁਦਾਈ ਕੀਤੀ ਗਈ ਸੀਗੀ, ਤੇ ਉਦੋਂ ਲੱਭਿਆ ਗਿਆ ਸੀਗਾ ਕਿ ਜਿੱਥੇ ਜੂਲੀਅਸ ਸੀਜ਼ਰ ਨੂੰ ਸਟੈਪ ਕੀਤਾ ਗਿਆ ਸੀ। ਰੋਮ ਦੇ ਵਿੱਚ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਆਪਾਂ ਦੇਖਦੇ ਹਾਂ ਕਿ ਕੁਝ ਲੋਕ ਇੱਕ ਧਿਰ ਦੇ ਲਈ ਹੀਰੋ ਹੁੰਦੇ ਨੇ, ਤੇ ਦੂਜੀ ਧਿਰ ਦੇ ਲਈ ਉਹ ਵਿਲਨ ਹੁੰਦੇ ਨੇ, ਦੂਜੀ ਧਿਰ ਦੇ ਲਈ ਉਹ ਖਲਨਾਇਕ ਹੁੰਦੇ ਨੇ। ਤਾਂ ਇਸੇ ਤਰ੍ਹਾਂ ਜੂਲੀਅਸ ਸੀਜ਼ਰ ਦੀਆਂ ਕਹਾਣੀਆਂ ਨੂੰ ਰੋਮ ਦੇ ਜਿਹੜੇ ਕੁਝ ਲੋਕ ਨੇ ਉਹ ਆਪਣੇ ਹੀਰੋ ਵਜੋਂ ਵੇਖਦੇ ਨੇ। ਕੁਝ ਲੋਕਾਂ ਦਾ ਕਹਿਣਾ ਕਿ ਉਹ ਬੜਾ ਬੇਕਿਰਕ ਤਾਨਾਸ਼ਾਹ ਸੀ, ਕੁਝ ਲੋਕਾਂ ਦਾ ਕਹਿਣਾ ਕਿ ਉਹ ਤੋਂ ਸੱਥਾ ਹਥਿਆਈ ਗਈ ਉਹਦਾ ਕਤਲ ਕਰਕੇ, ਜਦਕਿ ਵੱਖ-ਵੱਖ ਤਰ੍ਹਾਂ ਦੀਆਂ ਬਾਲੀਵੁੱਡ ਫਿਲਮਾਂ ਦੇ ਵਿੱਚ ਜ਼ਿਆਦਾਤਰ ਦੇ ਵਿੱਚ ਉਹਨੂੰ ਇੱਕ ਹੀਰੋ ਵਜੋਂ ਜਿਹੜਾ ਉਹ ਪੇਸ਼ ਕੀਤਾ ਗਿਆ। ਪਰ ਸੈਲਾਨੀਆਂ ਦੇ ਲਈ ਇਹ ਬੜਾ ਖਿੱਚ ਦਾ ਥਾਂ ਸੀਗਾ, ਤੇ ਹੁਣ ਇਹਨੂੰ ਦੁਬਾਰਾ ਅੱਜ ਤੋਂ ਜਿਹੜਾ ਉਹ ਖੋਲ ਦਿੱਤਾ। ਜੀ ਅਗਲੀ ਖਬਰ में चलिए। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਉਹਨਾਂ ਨੇ ਕੈਲੀਫੋਰਨੀਆ ਨੂੰ ਵਿਜ਼ਿਟ ਕੀਤਾ। ਹਾਲਾਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਵੀ ਕੱਲ ਸਿਲੀਕਨ ਵੈਲੀ ਦੇ ਵਿੱਚ ਆਏ ਸੀ। ਸੋ ਨੌਰਕਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਫੰਡ ਰੇਜ਼ਿੰਗ ਬ੍ਰੇਕਫਾਸਟ ਕੀਤਾ,
ਜੀ ਰੌਨ ਡੀਸੈਂਟਿਸ ਉਹਨਾਂ ਨੇ $3300 ਦੀ ਪਰ ਪਲੇਟ ਦੇ ਹਿਸਾਬ ਨਾਲ ਉਹਨਾਂ ਨੇ ਫੰਡ ਰੇਜ਼ਿੰਗ ਰੱਖੀ ਹੋਈ ਸੀ ਟਿਕਟ। ਕੇਸੀਆਰ ਦਾ ਕ੍ਰਿਊ ਉਹਨਾਂ ਨੇ ਦੱਸਿਆ ਵੀ ਕੁਝ ਕੁ ਵੀਡੀਓ ਜੋ ਡੀਸੈਂਟਿਸ ਦਾ ਮੋਟਰ ਕੈਟ ਸੀ ਉਹ ਦੇਖੀਆਂ ਹੈਗੀਆਂ ਵੀ ਜਦੋਂ ਉਹ ਇੱਕ ਕਲੱਬ ਜਿੱਥੇ ਉਹਨਾਂ ਨੇ ਇਹ ਬ੍ਰੇਕਫਾਸਟ ਰੱਖਿਆ ਸੀ ਉੱਥੋਂ ਨਿਕਲੇ ਹੈਗੇ ਆ। ਜੇ ਰੀਸੈਂਟਲੀ ਜੋ ਬਰਕਲੇ IGS ਦੇ ਪੋਲ ਆ ਉਹਨਾਂ ਵੱਲ ਦੇਖਿਆ ਜਾਵੇ ਡੀਸੈਂਟਿਸ ਕਾਫੀ ਪਿੱਛੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨਾਲੋਂ। ਰਿਪਬਲਿਕਨ ਪ੍ਰਾਇਮਰੀ ਦੇ ਵਿੱਚ 44% ਰਿਪਬਲਿਕਨ ਵੋਟਰਸ ਆ ਉਹ ਕਹਿੰਦੇ ਆ ਵੀ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਣਗੇ। 26% ਕਹਿ ਰਹੇ ਆ ਵੀ ਉਹ ਡੀਸੈਂਟਿਸ ਨੂੰ ਵੋਟ ਪਾਣਗੇ। ਡੀਸੈਂਟਿਸ ਸੈਕਰਾਮੈਂਟੋ ਦੇ ਵਿੱਚ ਵੀ ਰੁਕੇ ਆ ਤੇ ਉਹਨਾਂ ਨੇ ਇਹ ਬੜਾ ਕਾਫੀ ਇਸ਼ੂ ਵੀ ਚੱਲਿਆ ਸੀਗਾ ਸੈਕਰਾਮੈਂਟੋ ਨੂੰ ਲੈ ਕੇ, ਕਿਉਂਕਿ 36 ਦੇ ਕਰੀਬ ਜੋ ਮਾਈਗ੍ਰੈਂਟਸ ਆ ਉਹ ਫਲੋਰੀਡਾ ਤੋਂ ਪਲੇਨ ਦੇ ਰਾਹੀਂ ਸੈਕਰਾਮੈਂਟੋ ਹੀ ਭੇਜੇ ਸੀ ਤੇ ਉੱਥੇ ਹੀ ਉਹ ਫੰਡ ਰੇਜ਼ਿੰਗ ਦੇ ਉੱਤੇ ਆਏ ਹੈਗੇ ਆ। ਸੋ ਜ਼ੋਰ ਜੋ ਡੀਸੈਂਟਿਸ ਆ ਕਾਫੀ ਜ਼ਿਆਦਾ ਲਾ ਰਹੇ ਹੈਗੇ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬੇਰੀਏ ਚ ਆਏ ਆ ਉਹ ਵੀ ਕਾਫੀ ਫੰਡ ਰੇਜ਼ਿੰਗ ਕਰ ਰਹੇ ਹੈਗੇ। ਜੀ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਤੇ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਇੱਕ ਜਾਣਕਾਰੀ ਜਿਹੜੀ ਆ ਉਹ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਚੱਲੀਏ। ਪਹਿਲੀ ਜਾਣਕਾਰੀ ਤੇ ਹੈ ਕਿ ਲੰਘੇ ਦਿਨੀ ਪੰਜਾਬੀ ਰੇਡੀਓ USA ਪੰਜਾਬੀ ਕਲਚਰਲ ਸੈਂਟਰ ਹੈ ਜਿਹੜਾ, ਉੱਥੇ ਇੱਕ ਕਵੀ ਦਰਬਾਰ ਹੋਇਆ ਸੀ ਤੇ ਉਹਦੀ ਜਿਹੜੀ ਵੀਡੀਓ ਆ ਉਹ ਕੁਝ ਹੀ ਮਿੰਟਾਂ ਬਾਅਦ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ YouTube ਤੇ ਅਸੀਂ ਅਪਲੋਡ ਕਰਾਂਗੇ। ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ। ਕਵੀ ਦਰਬਾਰ ਦੀ ਵੀਡੀਓ ਹੈ ਤੇ ਜਿਨ੍ਹਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸੇਦਾਰੀ ਕੀਤੀ ਸੀ ਜਾਂ ਜਿਹੜੇ ਲੋਕ ਰਹਿ ਗਏ, ਉਹ ਆਪਣੇ ਮਿੱਤਰ ਪਿਆਰਿਆਂ ਦੇ ਨਾਲ ਸਾਂਝੀ ਜ਼ਰੂਰ ਕਰ ਲੈਣ। ਉਸ ਤੋਂ ਬਾਅਦ ਅਗਲੀ ਜਿਹੜੀ ਜਾਣਕਾਰੀ ਆ ਉਹ ਹੈ ਪੰਜਾਬੀ ਰੇਡੀਓ USA ਦੇ ਜਿਹੜੇ ਘਰਾਂ ਦੇ ਵਿੱਚ ਚੱਲਣ ਵਾਲੇ ਰੇਡੀਓ ਸੈਟਸ ਨੇ ਉਹ ਹੁਣ ਪਹੁੰਚ ਚੁੱਕੇ ਨੇ। ਤੁਸੀਂ ਜਿੱਥੇ ਵੀ ਪੰਜਾਬੀ ਰੇਡੀਓ USA ਦੇ ਸਟੇਸ਼ਨਸ ਨੇ, ਚਾਹੇ ਕਿਤੇ ਵੀ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟ ਸੁਣਦੇ ਆ, ਤਾਂ ਤੁਸੀਂ ਉਹ ਜਿਹੜੇ ਰੇਡੀਓ ਸੈਟ ਆ ਉਹ ਪੰਜਾਬੀ ਰੇਡੀਓ USA ਦੇ ਸਟੂਡੀਓ ਕਾਲ ਕਰਕੇ 408 272 5500 ਤੇ ਲੈ ਸਕਦੇ ਹੋ। ਪੰਜਾਬੀ ਰੇਡੀਓ USA ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਤੇ ਅਮਰੀਕਾ ਦੇ ਪੰਜਾਬੀਆਂ ਦਾ ਇਹ ਸਭ ਤੋਂ ਵੱਡਾ ਨੈਟਵਰਕ ਹੈ। ਇਹ ਅਮਰੀਕਾ ਦੇ ਪੰਜਾਬੀਆਂ ਦਾ ਨੈਟਵਰਕ ਹੈ ਜੀ। ਹਰਜੋਤ ਸਿੰਘ ਜੀ ਜੀ, ਅਗਲੀਆਂ ਕੁਝ ਕੁ ਖਬਰਾਂ ਵੱਲ ਚੱਲੀਏ ਤੇ ਇਕਨੋਮੀ ਨੂੰ ਲੈ ਕੇ US ਦੀ ਹਾਊਸਿੰਗ ਵੱਲ ਜੇ ਦੇਖਿਆ ਜਾਵੇ, ਕਹਿੰਦੇ ਵੀ ਸਿੰਗਲ ਫੈਮਿਲੀ ਹੋਮਸ ਦੀ ਜੋ ਕੰਸਟਰਕਸ਼ਨ ਆ ਜੀ ਉਹ ਇੱਕਦਮ ਫੇਰ ਤੇਜ਼ੀ ਦੇ ਨਾਲ ਵਧੀ ਹੈਗੀ ਆ। ਨਵੇਂ ਘਰਾਂ ਦੀ ਕੰਸਟਰਕਸ਼ਨ 21.7% ਮਈ ਮਹੀਨੇ ਦੇ ਵਿੱਚ ਵਧੀ ਆ ਤਾਂ ਕਿ ਜੋ ਬਾਇਰਸ ਦੀ ਡਿਮਾਂਡ ਹੈਗੀ ਆ ਉਸ ਨੂੰ ਪੂਰਾ ਕੀਤਾ ਜਾ ਸਕੇ। 1.63 ਮਿਲੀਅਨ ਜੋ ਆ ਉਹ ਹਾਊਸਿੰਗ ਯੂਨਿਟ ਸਟਾਰਟ ਹੋਏ ਹੈਗੇ ਆ ਪਿਛਲੇ ਮਹੀਨੇ। ਅਪ੍ਰੈਲ ਦੇ ਵਿੱਚ 1.34 ਮਿਲੀਅਨ ਸੀਗੇ। ਸੋ ਇਕਨੋਮਿਸਟ ਇਹ ਪ੍ਰੈਡਿਕਟ ਕਰ ਰਹੇ ਆ ਵੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ, ਕਹਿੰਦੇ ਵੀ ਕੰਸਟਰਕਸ਼ਨ ਤੇਜ਼ੀ ਨਾਲ ਵੱਧ ਰਹੀ ਆ, ਲੋਕਾਂ ਦੀ ਜੋ ਡਿਮਾਂਡ ਵੀ ਵੱਧ ਰਹੀ ਹੈਗੀ ਆ। ਬਿਲਡਿੰਗ ਪਰਮਿਟਸ ਜੋ ਹੁੰਦੇ ਆ, ਸਾਈਨ ਆਫ ਫਿਊਚਰ ਕੰਸਟਰਕਸ਼ਨ ਹੁੰਦਾ, ਉਹਨਾਂ ਦੇ ਵਿੱਚ ਵੀ 5.2% ਵਾਧਾ ਹੋਇਆ, 1.49 ਮਿਲੀਅਨ ਜੇ ਦੇਖਿਆ ਜਾਵੇ। ਸੋ ਘਰਾਂ ਦੀ ਮਾਰਕੀਟ ਦੇ ਵਿੱਚ, ਨਵੇਂ ਘਰਾਂ ਦੀ ਵਿੱਚ ਹੁਣ ਲੱਗਦਾ ਕਹਿੰਦੇ ਥੋੜਾ ਜਿਹਾ ਜੰਪ ਸਟਾਰਟ ਹੋਣਾ ਸ਼ੁਰੂ ਹੋਇਆ ਆ, ਕਿਉਂਕਿ ਇਸ ਵਾਰੀ ਜੋ ਫੈਡਰਲ ਰਿਜ਼ਰਵ ਬੋਰਡ ਆ ਉਹਨਾਂ ਨੇ ਪੌਜ਼ ਕਰ ਦਿੱਤਾ ਸੀ ਇੰਟਰਸਟ ਰੇਟ ਦੇ ਉੱਤੇ। ਜੇ ਐਵਰੇਜ ਦੇਖਿਆ ਜਾਵੇ 6.5 ਪੌਣੇ 7 ਦੇ ਕਰੀਬ ਇਸ ਟਾਈਮ ਦੇ ਉੱਤੇ ਇੰਟਰਸਟ ਹੈਗਾ। ਸੋ ਜਿਨ੍ਹਾਂ ਲੋਕਾਂ ਨੇ ਪੁਰਾਣੇ ਘਰ ਲਏ ਹੋਆ, ਕਈਆਂ ਨੇ 2.5 ਪੌਣੇ 3% ਲੋਨ ਤੇ, ਸੋ ਉਹ ਵੇਚਣ ਨਹੀਂ ਲਾ ਰਹੇ ਹੈਗੇ। ਇਸ ਕਰਕੇ ਮਾਰਕੀਟ ਦੇ ਵਿੱਚ ਜੋ ਘਰ ਆ ਉਹਨਾਂ ਦੀ ਗਿਣਤੀ ਬਹੁਤ ਘੱਟ ਹੈਗੀ ਹੈ ਜੀ। ਆਪਾਂ ਲੰਘੇ ਦਿਨੀ ਇੱਕ ਖਬਰ ਸਾਂਝੀ ਕੀਤੀ ਸੀ ਇਕਵਾਡੋਰ ਦੇ ਹਵਾਲੇ ਦੇ ਨਾਲ, ਜਿੱਥੇ ਇੱਕ ਖਬਰ ਜਿਹੜੀ ਹੈ ਲਗਾਤਾਰ ਟ੍ਰੈਂਡ ਕੀਤੀ ਸੀ ਕਿ ਇੱਕ ਔਰਤ ਆਪਣੇ ਜਿਹੜੇ ਤਬੂਤ ਦੇ ਵਿੱਚ ਉਹਨੇ ਤਬੂਤ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ। ਡਾਕਟਰਾਂ ਨੇ ਉਹਨੂੰ ਡੈਡ ਡਿਕਲੇਅਰ ਕੀਤਾ ਸੀ, ਪਰ ਬਾਅਦ ਦੇ ਵਿੱਚ ਉਹਨੇ ਤਬੂਤ ਨੂੰ ਖੜਕਾਉਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਇਹਦੇ ਜਿਹੜੇ ਘਰ ਦੇ ਨੇ ਉਹਨਾਂ ਨੇ ਫਿਰ ਉੱਥੋਂ ਦੇ ਡਾਕਟਰਾਂ ਦੇ ਨਾਲ ਕਾਫੀ ਜਿਹੜਾ ਗੁੱਸਾ ਜਾਂ ਨਾਰਾਜ਼ਗੀ ਆ ਉਹ ਜ਼ਾਹਰ ਕੀਤੀ ਸੀ। ਹੁਣ ਪਤਾ ਲੱਗਿਆ ਕਿ ਇੱਕ ਵਾਰੀ ਫਿਰ ਤੋਂ ਇਸ ਔਰਤ ਨੂੰ ਜਦੋਂ ਹਸਪੀਟਲਾਈਜ਼ਡ ਕਰਵਾਇਆ ਗਿਆ ਤਾਂ ਉਹ ਫਿਰ ਜਿਹੜੀ ਆ ਉਹਦੀ ਮੌਤ ਆ ਉਹ ਹੋ ਗਈ ਆ। ਹੈਲਥ ਅਫੀਸ਼ੀਅਲਸ ਨੇ ਜਿਹੜਾ ਉਹ ਸਾਊਥ ਅਮਰੀਕਨ ਦੇ ਵਿੱਚ ਜਿਹੜੀ ਇਹ ਹੈਲਥ ਮਿਨਿਸਟਰੀ ਆ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਉਹ ਕਹਿੰਦੇ ਕਿ ਬੈਲਾ ਮੋਂਟਾਇਆ ਨੂੰ ਇਨੀਸ਼ੀਅਲੀ ਹਸਪੀਟਲਾਈਜ਼ ਕਰਵਾਇਆ ਗਿਆ ਸੀ ਜੂਨ 9 ਨੂੰ, ਤੇ ਉਸ ਤੋਂ ਬਾਅਦ ਮਾਰਟਿਨ ਇਕਾਜ਼ਾ ਹਸਪੀਟਲ ਦੇ ਵਿੱਚ, ਜਿਹੜਾ ਕਿ ਸੈਂਟਰਲ ਇਕੁਆਡੋਰੀਅਨ ਸਿਟੀ ਆ, ਤੇ ਉੱਥੇ ਜਿਹੜਾ ਉਹ ਇਹਦੀ ਕੈਪੀਟਲ ਤੋਂ ਤਕਰੀਬਨ 200 ਮੀਲ ਜਿਹੜਾ ਉਹ ਦੂਰ ਹੈ। ਪਰ ਉਸ ਤੋਂ ਬਾਅਦ ਇਹਨੂੰ ਡਾਕਟਰਾਂ ਨੇ ਡੈਡ ਡਿਕਲੇਅਰ ਕਰ ਦਿੱਤਾ ਸੀਗਾ ਕਾਰਡੀਅਕ ਅਰੈਸਟ ਤੋਂ ਬਾਅਦ। ਪਰ ਬਾਅਦ ਦੇ ਵਿੱਚ ਇਹਨੇ ਜਿਵੇਂ ਹੀ ਇਹਨੂੰ ਘਰੇ ਲਿਜਾਇਆ ਗਿਆ, ਇਹਦੀਆਂ ਅੰਤਿਮ ਰਸਮਾਂ ਕੀਤੀਆਂ ਜਾਣ ਲੱਗੀਆਂ, ਤਾਂ ਇਹਨੇ ਆਪਣਾ ਤਬੂਤ ਜਿਹੜਾ ਉਹ ਖੜਕਾਉਣਾ ਸ਼ੁਰੂ ਕਰ ਦਿੱਤਾ ਸੀਗਾ। ਗਿਲਬਰਟੋ ਬਾਰਬਰਾ ਜਿਹੜੀ ਹੈ, ਬੇਲਾ ਮੋਂਟਾਇਆ ਮਾਫ ਕਰਨਾ। ਤਾਂ ਉਸ ਤੋਂ ਬਾਅਦ ਇਹਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੇ ਡਾਕਟਰਾਂ ਦੇ ਨਾਲ ਤੇ ਹੈਲਥ ਮਿਨਿਸਟਰੀ ਦੇ ਨਾਲ ਕਾਫੀ ਗਿਲੇ ਜਿਹੜੇ ਉਹ ਜ਼ਾਹਰ ਕੀਤੇ ਕਿ ਤੁਸੀਂ ਬਿਨਾਂ ਚੈੱਕ ਕੀਤੇ ਹੀ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੂੰ ਡੈਡ ਡਿਕਲੇਅਰ ਕਰਵਾ ਦਿੱਤਾ, ਤੇ ਬਾਅਦ ਦੇ ਵਿੱਚ ਕਾਹਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਇਹਨੂੰ ਹਸਪੀਟਲਾਈਜ਼ ਕਰਵਾਇਆ ਗਿਆ। ਪਰ ਮਾੜੀ ਕਿਸਮਤ ਕੀ ਇਹਨੂੰ ਬਚਾਇਆ ਨਹੀਂ ਜਾ ਸਕਿਆ। ਕਹਿੰਦੇ ਜਦੋਂ ਹੁਣ ਇਹਨੂੰ ਦੁਬਾਰਾ ਹਸਪੀਟਲਾਈਜ਼ ਕਰਵਾਇਆ ਗਿਆ ਤਾਂ ਫਿਰ ਇਹਨੂੰ ਕਾਫੀ ਟਾਈਮ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ ਤਾਂ ਜੋ ਕੋਈ ਹੋਰ ਭੁਲੇਖਾ ਜਿਹੜਾ ਨਾ ਪਵੇ। ਤੇ ਪਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਦੂਜੀ ਵਾਰ
ਸਦਮੇ ਦੇ ਵਿੱਚੋਂ ਲੰਘਣਾ ਪਿਆ। ਅਸੀਂ ਆਪਣੇ ਇੱਕੋ ਪਰਿਵਾਰਕ ਮੈਂਬਰ ਦੀਆਂ, ਜਿਹੜਾ ਕਿ ਸਾਨੂੰ ਕਾਫੀ ਪਿਆਰਾ ਸੀ ਤੇ ਸਾਨੂੰ ਉਹਦੀ ਲੋੜ ਬਹੁਤ ਜ਼ਿਆਦਾ ਸੀ, ਪਰਿਵਾਰਕ ਮੈਂਬਰਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ। ਤੇ ਇਹ ਕਹਿੰਦੇ ਕਿ ਸਾਨੂੰ ਦੂਜੀ ਵਾਰ ਉਹਦੀ ਮੌਤ ਦੇ ਝਟਕੇ ਦੇ ਵਿੱਚੋਂ, ਸਦਮੇ ਦੇ ਵਿੱਚੋਂ ਲੰਘਣਾ ਪਿਆ। ਪਰ ਮਾੜੀ ਕਿਸਮਤ, ਬਦਕਿਸਮਤੀ ਨਾਲ ਜਿਹੜੀ ਬੇਲਾ ਮੁਟਾਇਆ, ਜਿਹੜੀ ਖੁਦ ਇੱਕ ਨਰਸਿੰਗ ਪੇਸ਼ੇ ਦੇ ਨਾਲ ਜੁੜੀ ਹੋਈ ਸੀ, ਹੁਣ ਤਾਂ ਉਹਦੀ ਉਮਰ 76 ਸਾਲ ਸੀ, ਤਾਂ ਉਹ ਇੱਕ ਵਾਰ ਫਿਰ ਤੋਂ ਉਹਦੇ ਜਿਹੜੇ ਚਾਹੁਣ ਵਾਲੇ ਨੇ, ਪਰਿਵਾਰਕ ਮੈਂਬਰ ਨੇ, ਰਿਸ਼ਤੇਦਾਰ ਨੇ, ਤਾਂ ਉਹ ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ ਤੇ ਇੱਕ ਵਾਰ ਫਿਰ ਤੋਂ ਉਹਦੀਆਂ ਜਿਹੜੀਆਂ ਅੰਤਿਮ ਰਸਮਾਂ ਨੇ ਉਹਨਾਂ ਦੀ ਤਿਆਰੀ ਜਿਹੜੀ ਕੀਤੀ ਜਾਣ ਲੱਗੀ ਆ। ਤੇ ਇਹ ਖਬਰ ਜਿਹੜੀ ਆ ਉਹ ਤਾਂ ਜਿਹੜੀ ਆ ਉਹ ਖਿੱਚ ਦਾ ਕੇਂਦਰ ਬਣੀ ਸੀਗੀ, ਕਿਉਂਕਿ ਇਹ ਬਹੁਤ ਰੇਅਰ ਜਿਹੜਾ ਵਾਪਰਦਾ ਕਿ ਕੋਈ ਬੰਦਾ ਮ੍ਰਿਤਕ ਐਲਾਨਿਆ ਜਾਵੇ ਡਾਕਟਰਾਂ ਦੇ ਦੁਆਰਾ ਤੇ ਉਸ ਤੋਂ ਬਾਅਦ ਉਹ ਜਿੰਦਾ ਹੋ ਜਾਵੇ। ਰੇਅਰ ਆਫ ਰੇਅਰੈਸਟ ਕੇਸ ਇਹਨੂੰ ਜਿਹੜਾ ਉਹ ਕਿਹਾ ਜਾਂਦਾ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕੁਝ ਪੰਜਾਬੀ ਨਾਲ ਰਿਲੇਟਡ ਆ। ਆਪਾਂ ਦੇਖਿਆ ਸੀ ਕੱਲ ਜੋ ਹਰਦੀਪ ਨਿੱਜਰ ਆ ਕੈਨੇਡਾ ਦੇ ਵਿੱਚ, ਜਿਨ੍ਹਾਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰੀ ਸਿੱਖ ਟੈਂਪਲ ਦੇ, ਤੇ ਉਹਦੇ ਸੰਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਉੱਥੇ ਦੀ ਪੁਲਿਸ ਨੇ ਕੀਤੀ ਸੀ, ਪਰ ਹਜੇ ਤੱਕ ਕੋਈ ਇਹ ਨਹੀਂ ਦੱਸਿਆ ਗਿਆ ਵੀ ਕਿਸ ਤਰ੍ਹਾਂ ਕੋਈ ਉਹਨੇ ਅਰੈਸਟ ਕੀਤਾ ਜਾਂ ਨਹੀਂ ਕੀਤਾ। ਪਰ ਕੱਲ ਰਾਤੀ ਬਹੁਤ ਵੱਡਾ ਇਕੱਠ ਹੋਇਆ ਹਜ਼ਾਰਾਂ ਦੇ ਹਿਸਾਬ ਦੇ ਨਾਲ, ਜਿੱਥੇ ਉਹਨਾਂ ਨੇ ਸੁਖ ਧਾਲੀਵਾਲ, ਉਹਨਾਂ ਦੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੂੰ ਵੀ ਸੱਦਿਆ ਸੀ। ਉਹਨਾਂ ਨੇ ਕਿਹਾ ਕਿ 8 ਦਿਨਾਂ ਦੇ ਵਿੱਚ ਸਾਨੂੰ ਦੱਸੋ, ਤੇ ਸਾਰੇ ਹੀ ਜੋ ਉਹਨਾਂ ਨੇ ਇੰਨੀ ਵੱਡੀ ਗਿਣਤੀ 'ਚ ਸਿੱਖ ਇਕੱਠੇ ਹੋਏ ਸੀ, ਮਤਾ ਪਾਸ ਕਿਹਾ। ਉਹਨਾਂ ਨੇ ਕਿਹਾ ਵੀ ਇਹ ਸਾਰੀ ਜ਼ਿੰਮੇਵਾਰੀ ਆ ਉਹ ਇਹਦੇ ਉੱਤੇ ਭਾਰਤ ਸਰਕਾਰ ਦੀ ਆ, ਕਿਉਂਕਿ ਉਹਨਾਂ ਦੀ ਇਹ ਪੈਸੇ ਦੇ ਕੇ ਕਿਸੇ ਤੋਂ ਕਿਲਿੰਗ ਕਰਵਾਈ ਗਈ ਹੈਗੀ ਆ। ਸੋ ਕੱਲ ਵੀ ਤੁਸੀਂ ਸਾਂਝਾ ਕੀਤਾ ਸੀ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਦਾ ਮੀਡੀਆ ਤਾਂ ਸਿੱਖਾਂ ਨੂੰ ਅੱਤਵਾਦੀ ਦੱਸਦਾ ਰਹਿੰਦਾ ਹੈ, ਪਰ ਅਨਫੋਰਚੁਨੇਟਲੀ ਪੰਜਾਬ ਦਾ ਵੀ ਜਿਹੜਾ PTC ਵਰਗੇ ਵੀ ਹੋਰ ਸ਼ਰੇਆਮ ਵੀ ਉਹ ਅੱਤਵਾਦੀ ਲਿਖ ਰਹੇ ਸੀ। ਹਾਲਾਂਕਿ ਉਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ, ਕੈਨੇਡਾ ਦਾ ਸਿਟੀਜ਼ਨ ਆ, ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀਂ ਰਜਿਸਟਰ। ਇਹ ਤੁਸੀਂ ਤੁਹਾਨੂੰ ਅੰਦਾਜ਼ਾ ਲਾ ਲਓ। ਬਾਕੀ ਦੂਜੇ ਪਾਸੇ ਆਪਣੇ ਜੱਗੀ ਜੌਲ ਬਹੁਤ ਲੰਮੇ ਸਮੇਂ ਤੋਂ, ਜੋ ਇੰਗਲੈਂਡ ਦਾ ਸਿਟੀਜ਼ਨ ਆ, ਇੰਡੀਆ ਦੇ ਵਿੱਚ ਉੱਥੇ ਦੀ ਸਰਕਾਰ ਨੇ ਅਰੈਸਟ ਕੀਤਾ ਹੋਇਆ ਆ। ਉਹਦੇ ਸੰਬੰਧ ਦੇ ਵਿੱਚ ਹਮਜ਼ਾ ਯੂਸਫ, ਇਹ ਸਕਾਟਿਸ਼ ਪੋਲੀਟੀਸ਼ੀਅਨ ਆ, ਫਸਟ ਮਿਨਿਸਟਰ ਆਫ ਸਕਾਟਲੈਂਡ ਹੈਗੇ ਆ, ਉਹਨਾਂ ਨੇ ਲੈਟਰ ਲਿਖਿਆ ਹੈਗਾ ਆ ਹੁਣ UK ਦੇ ਪ੍ਰਾਈਮ ਮਿਨਿਸਟਰ ਨੂੰ। ਉਹਨਾਂ ਨੇ ਇਹ ਕਿਹਾ ਵੀ ਯਾਰ, ਜਿਹੜਾ ਸਾਡਾ ਬੰਦਾ ਉੱਥੇ ਫੜਿਆ ਗਿਆ ਆ, ਇਸ ਨੂੰ ਛਡਾਉਣ ਦੇ ਲਈ ਤੁਹਾਨੂੰ ਇਮੀਡੀਏਟਲੀ ਐਕਸ਼ਨ ਇਹਦੇ ਤੇ ਲੈਣਾ ਚਾਹੀਦਾ ਆ। ਉਹ ਕਹਿੰਦੇ ਵੀ ਮੈਨੂੰ ਉਹਨਾਂ ਦਾ ਪਰਿਵਾਰ ਮਿਲਿਆ ਵੀ ਜੱਗੀ ਜੌਲ ਨੂੰ ਟੌਰਚਰ ਕੀਤਾ ਗਿਆ, ਇਲੈਕਟ੍ਰਿਕ ਸ਼ੌਕ ਲਾਏ ਗਏ ਹੈਗੇ ਆ, ਤਾਂ ਕਿ ਉਹ ਆਪਣੀ ਕਨਫੈਸ਼ਨ ਡਾਕੂਮੈਂਟ ਦੇ ਉੱਤੇ, ਬਲੈਂਕ ਕਨਫੈਸ਼ਨ ਡਾਕੂਮੈਂਟ, ਜੇ ਬਿਲਕੁਲ ਸਾਫ਼ ਚਿੱਟਾ ਪੇਪਰ ਆ, ਉਹਦੇ ਉੱਤੇ ਸਾਈਨ ਕਰਦੇ। ਸਰੋਤਿਆਂ ਨੂੰ ਯਾਦ ਹੋਊਗਾ ਜੱਗੀ ਜੌਲ ਵਿਆਹ ਕਰਵਾਉਣ ਗਿਆ ਸੀ ਆਪਣਾ ਇੰਡੀਆ ਦੇ ਵਿੱਚ, ਪੰਜਾਬ 'ਚ, ਜਦੋਂ ਉਸਨੂੰ ਕੁਝ ਦਿਨਾਂ ਬਾਅਦ ਅਰੈਸਟ ਕਰ ਲਿਆ ਗਿਆ ਸੀ। ਇੰਗਲੈਂਡ ਦੇ ਵਿੱਚ ਉਹ ਐਜ਼ ਏ ਹਿਊਮਨ ਰਾਈਟਸ ਐਕਟਿਵਿਸਟ ਵੀ ਕੰਮ ਕਰਦਾ ਸੀ। ਉਸਨੇ ਵੈਬਸਾਈਟ ਵੀ ਡਿਜ਼ਾਈਨ ਕੀਤਾ ਸੀ, ਜਿਸ ਤਰ੍ਹਾਂ ਜੋ ਇੰਡੀਆ ਦੇ ਵਿੱਚ 1984 ਦੇ ਵਿੱਚ ਉੱਥੇ ਦੀ ਉਸ ਟਾਈਮ ਦੀ ਇੰਦਰਾ ਦੀ ਸਰਕਾਰ ਸੀ, ਉਹਨਾਂ ਨੇ ਸਿੱਖਾਂ ਦੇ ਜ਼ੁਲਮ ਕੀਤੇ ਸੀ, ਉਹਨਾਂ ਨੂੰ ਐਕਸਪੋਜ਼ ਕਰਦਾ ਸੀ। ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਮੀਨਲ ਚਾਰਜਸ ਏਦਾਂ ਦੇ ਨਹੀਂ ਲੱਗੇ ਹੋਏ ਸੀਗੇ। ਸੋ ਮਿਸਟਰ ਜੋ ਸੁਨਾਕ ਆ, ਪ੍ਰਾਈਮ ਮਿਨਿਸਟਰ ਕੈਨੇਡਾ UK ਦੇ, ਉਹਨਾਂ ਨੂੰ ਇਹ ਯੂਸਫ ਹਮਜ਼ਾ ਨੇ ਲੈਟਰ ਲਿਖਿਆ ਆ ਵੀ 2000 ਦਿਨ ਹੋ ਗਏ ਆ ਜੱਗੀ ਜੌਲ ਨੂੰ ਜੇਲ੍ਹ ਦਿੱਤੀ ਹੋਈ ਨੂੰ। ਮਈ 2022 ਦੇ ਵਿੱਚ UN ਵਰਕਿੰਗ ਗਰੁੱਪ ਜੋ ਆਰਬਿਟਰੀ ਡਿਟੈਂਸ਼ਨ ਦੇ ਉੱਤੇ ਆ, ਉਹਨਾਂ ਨੇ ਵੀ ਇਹ ਇਨਕਲੂਡ ਕੀਤਾ ਸੀ ਵੀ ਇੰਟਰਨੈਸ਼ਨਲ ਹਿਊਮਨ ਰਾਈਟਸ ਲਾਅ ਦੀ ਵਾਇਲੇਸ਼ਨ ਹੋਈ ਆ ਜੱਗੀ ਜੌਲ ਦੇ ਮਾਮਲੇ ਦੇ ਵਿੱਚ, ਉਹਨਾਂ ਨੂੰ ਇਮੀਡੀਏਟਲੀ ਛੱਡਣਾ ਚਾਹੀਦਾ ਹੈਗਾ। ਹੁਣ ਦੇਖਦੇ ਹਾਂ ਵੀ UK ਦਾ ਪ੍ਰਾਈਮ ਮਿਨਿਸਟਰ ਇਸ ਚਿੱਠੀ ਦੇ ਉੱਤੇ ਕੋਈ ਵਰਕਆਊਟ ਕਰਦਾ ਆ ਜਾਂ ਨਹੀਂ। ਜੀ ਬਿਲਕੁਲ ਜੀ। ਤੇ ਆਪਾਂ ਜਾਂਦੇ ਜਾਂਦੇ ਇੱਕ ਹੋਰ ਖਬਰ ਜਿਹੜੀ ਆ ਉਹ ਸਾਂਝੀ ਕਰਦੇ ਚੱਲੀਏ ਕਿ ਟਲਸਾ ਜਿਹੜੀ ਓਕਲਾਹੋਮਾ ਦੇ ਇਲਾਕੇ ਨੇ, ਉੱਥੇ ਹਲੇ ਵੀ 1,35,000 ਜਿਹੜੇ ਲੋਕ ਨੇ ਉਹਨਾਂ ਨੂੰ ਬਿਨਾਂ ਬਿਜਲੀ ਦੇ ਜਿਹੜਾ ਗੁਜ਼ਾਰਾ ਉਹ ਕਰਨਾ ਪੈ ਰਿਹਾ। ਤੇ ਜਿਹੜੀ ਪਬਲਿਕ ਸਰਵਿਸ ਕੰਪਨੀ ਆ ਓਕਲਾਹੋਮਾ ਦੀ PSO, ਉਹਨਾਂ ਨੇ ਕਿਹਾ ਕਿ ਸਾਡੇ ਕ੍ਰਿਊ ਜਿਹੜੇ ਨੇ ਉਹ ਸਰਵਿਸ ਨੂੰ ਬਹਾਲ ਕਰਨ ਦੇ ਲਈ ਲੱਗੇ ਹੋਏ ਨੇ, ਤੇ ਉਮੀਦ ਹੈ ਕਿ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੇ ਆ ਉਹ ਬਿਜਲੀ ਦੀ ਸਰਵਿਸ ਆ ਜਿਹੜੀ ਉਹਨੂੰ ਬਹਾਲ ਕਰ ਦੇਣਗੇ। ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਬਹੁਤ ਸਾਰਾ ਜਿਹੜੇ ਨੇ ਘੱਟੋ ਘੱਟ 2000 ਜਿਹੜੇ ਲੋਕ ਨੇ
ਇਸ ਮਾਮਲੇ ਦੇ ਵਿੱਚ ਖਾਸ ਕਰਕੇ ਗ੍ਰੀਨ ਕਾਉਂਟਰੀ ਦੇ ਵਿੱਚ 20 ਜਿਹੜੇ ਡਿਫਰੈਂਟ ਸਟੇਟਸ ਨੇ ਉਹਨਾਂ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਕੰਮ ਜਿਹੜਾ ਉਹ ਕਰਨਾ ਪੈ ਰਿਹਾ ਤੇ ਇਸ ਵੇਲੇ ਟੁਲਸਾ ਦੇ ਇਲਾਕਿਆਂ ਦੇ ਵਿੱਚ ਕਾਉਂਟੀ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਇਹਨਾਂ ਦੇ ਵਰਕਰਸ ਨੂੰ ਟਰੱਕਰਸ ਦੇ ਨਾਲ ਜਾਂ ਹੋਰ ਗੱਡੀਆਂ ਦੇ ਨਾਲ ਜਿਹੜਾ ਕੰਮ ਕਰਦੇ ਦੇਖਿਆ ਜਾ ਰਿਹਾ ਪਰ ਕਹਿੰਦੇ ਕਿ ਸਾਨੂੰ ਸ਼ਿਕਾਇਤਾਂ ਬਹੁਤ ਮਿਲ ਰਹੀਆਂ ਨੇ ਪਰ ਅਸੀਂ ਕੀ ਕਰੀਏ ਕਿ ਜਿਹੜੀਆਂ ਮੌਸਮੀ ਦਿੱਕਤਾਂ ਨੇ ਉਹਨਾਂ ਦੇ ਬਾਵਜੂਦ ਸਾਨੂੰ ਉਹਨਾਂ ਦੇ ਕਰਕੇ ਸਾਨੂੰ ਕੰਮ ਕਰਨਾ ਜਿਹੜਾ ਬਹੁਤ ਔਖਾ ਹੈ ਤਕਰੀਬਨ ਦੱਸਿਆ ਜਾ ਰਿਹਾ PSO ਜਿਹੜੀ ਕਿ ਪਬਲਿਕ ਸਰਵਿਸ ਕੰਪਨੀ ਆ ਓਕਲਾਹੋਮਾ ਦੀ ਉਹਨਾਂ ਦਾ ਕਹਿਣਾ ਹੈ ਕਿ ਘੱਟੋ ਘੱਟ 700 ਪੋਲ ਜਿਹੜੇ ਆ ਉਹ ਡਿੱਗ ਪਏ ਸੀਗੇ ਸਟੋਰਮ ਦੇ ਵਿੱਚ ਤੇ ਇਹਦੇ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਬਿਜਲੀ ਉਹ ਬੰਦ ਹੋ ਗਈ ਸੀ ਜਿਹੜੀ ਪਾਵਰ ਆਊਟੇਜ ਹੋ ਗਿਆ ਸੀਗਾ ਤੇ ਤਕਰੀਬਨ 1.5 ਲੱਖ ਦੇ ਕਰੀਬ 1,35,000 ਲੋਕ ਹਾਲੇ ਵੀ ਜਿਹੜਾ ਪਾਵਰ ਆਊਟੇਜ ਤੋਂ ਬਾਅਦ ਇਸ ਨੂੰ ਮੁੜ ਬਹਾਲੀ ਦੇ ਲਈ ਉਡੀਕ ਰਹੇ ਨੇ ਜੀ ਸੋ ਆਪਾਂ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ ਹਾਂਜੀ ਬਿਲਕੁਲ ਜੀ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA